ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਨਵੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਇਹਨਾਂ ਦਾ ਨੰਬਰ 408 272 2500 4082722500। ਇਸ ਦੇ ਨਾਲ ਇਸ਼ਾਨਜੀਤ ਸਿੰਘ ਕਲੋਟੀ, ਸਤਨਾਮ ਸਿੰਘ ਗਿੱਲ, ਜਸਵੀਰ ਸਿੰਘ ਜੋਸ਼ਨ ਅਤੇ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ, ਇਹਨਾਂ ਸਾਰਿਆਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਾਬਕਾ ਫੌਜੀ ਦੀ ਖੁਦਕੁਸ਼ੀ ਦੇ ਉੱਤੇ ਸਾਰਾ ਦਿਨ ਜਿਹੜੀ ਆ ਸਿਆਸਤ ਆ ਉਹ ਗਹਿਮਾ ਗਹਿਮੀ ਚੱਲਦੀ ਰਹੀ। ਕੇਜਰੀਵਾਲ ਨੇ ਪਰਿਵਾਰ ਨੂੰ 1 ਕਰੋੜ ਰੁਪਈਆ ਐਲਾਨਿਆ। ਬਿਲਕੁਲ ਜਿਸ ਤਰ੍ਹਾਂ ਦੀ ਪੋਲੀਟੀਕਲ ਸਾਇੰਸ ਚੱਲਦੀ ਪਈ ਸੀ, ਕਾਂਗਰਸ ਵਾਲੇ ਸੋਚਦੇ ਨੇ ਕੇਜਰੀਵਾਲ ਨੇ ਵਿੱਚੋਂ ਇਹ ਅਰਥ ਸ਼ਾਸਤਰ ਕਿੱਧਰ ਵੜਤਾ, ਕਰੋੜ ਰੁਪਈਏ ਵਾਲਾ ਐਲਾਨ ਕਰਕੇ। ਉਹ ਵੈਸੇ ਉਹ ਕਰਨ ਡਏ ਸਨ। ਸਿਆਸਤ ਬਹੁਤ ਜ਼ਿਆਦਾ ਹੋ ਰਹੀ ਹੈ। ਇਸ ਤਰ੍ਹਾਂ ਜਾਪਦਾ ਹੈ ਜਿੱਦਾਂ ਖੁਦਕੁਸ਼ੀ ਤੇ ਸਿਆਸੀ ਰੱਸਾਕਸ਼ੀ ਚੱਲਦੀ ਹੋਵੇ। ਇੱਕ ਪਾਸੇ ਕਾਂਗਰਸ ਆ ਜਿਹਨੂੰ ਅਰਵਿੰਦ ਕੇਜਰੀਵਾਲ ਹੋਰੀ ਖਿੱਚ ਕੇ ਲੈ ਆਏ ਇਸ ਸਾਰੇ ਐਪੀਸੋਡ ਦੇ ਵਿੱਚ, ਕਿਉਂਕਿ ਕੱਲ੍ਹ ਜਦੋਂ ਇਹ ਰਾਮ ਕਿਸ਼ਨ ਜਦੋਂ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਜਾਂਦਾ, ਉਸ ਤੋਂ ਬਾਅਦ ਮਨੀਸ਼ ਸਿਸੋਦੀਆ ਪਹਿਲਾਂ ਜਾਂਦਾ, ਪਿੱਛੇ ਫਿਰ ਰਾਹੁਲ ਗਾਂਧੀ ਚਲਾ ਜਾਂਦਾ, ਪਿੱਛੇ ਅਰਵਿੰਦ ਕੇਜਰੀਵਾਲ ਪਹੁੰਚ ਜਾਂਦਾ। ਇਸ ਤਰ੍ਹਾਂ ਫਿਰ ਉਹ ਇੱਕ ਦੇ ਪਿੱਛੇ ਦੂਜਾ, ਦੂਜੇ ਦੇ ਪਿੱਛੇ ਤੀਜਾ, ਇਸ ਤਰ੍ਹਾਂ ਮਾਲ ਗੱਡੀ ਬਣ ਜਾਂਦੀ ਹੈ। ਪਰ ਫਿਰ ਗ੍ਰਿਫਤਾਰੀਆਂ ਹੁੰਦੀਆਂ, ਉਸ ਤੋਂ ਬਾਅਦ ਰਾਤ ਨੂੰ ਫਿਰ ਰਿਹਾਈਆਂ ਹੁੰਦੀਆਂ। ਅੱਜ ਫਿਰ ਇਹ ਸਿਲਸਿਲਾ ਜਿਹੜਾ ਚੱਲ ਪੈਂਦਾ। ਅੱਜ ਉਹਦਾ ਰਾਮ ਕਿਸ਼ਨ ਦਾ ਸੰਸਕਾਰ ਸੀਗਾ ਉਹਦੇ ਗ੍ਰਹਿ ਜ਼ਿਲ੍ਹੇ ਭਵਾਨੀ ਦੇ ਵਿੱਚ, ਉੱਥੇ ਵੀ ਗਏ ਆ। ਰਾਹੁਲ ਗਾਂਧੀ ਵੀ ਗਿਆ, ਅਰਵਿੰਦ ਕੇਜਰੀਵਾਲ ਵੀ ਗਿਆ। ਕੇਜਰੀਵਾਲ ਨੇ ਤੇ ਕਰੋੜ ਰੁਪਈਆ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਦੇਣ ਦਾ ਐਲਾਨ ਕਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਵੈਸੇ ਇਹਨਾਂ ਨੂੰ ਫਸਾਇਆ ਇੱਕ ਤਰ੍ਹਾਂ ਨਾਲ, ਕਹਿ ਲਈਏ ਕਿ ਉਹਦੀ ਸਟੇਟ ਦੇ ਵਿੱਚ ਖੁਦਕੁਸ਼ੀ ਹੋਈ ਹੈ ਤੇ ਉਹਨੇ ਕਰੋੜ ਰੁਪਈਆ ਦੇ ਦਿੱਤਾ, ਜਦ ਕਿ ਹਰਿਆਣੇ ਦਾ ਜਿਹਦਾ ਰਹਿਣ ਵਾਲਾ ਸੀ ਉਹ ਰਾਮ ਕਿਸ਼ਨ ਸਿੰਘ ਸਾਬਕਾ ਸੂਬੇਦਾਰ, ਉਸ ਸੂਬੇ ਨੇ ਉਹਦੇ ਲਈ 10 ਲੱਖ ਰੁਪਈਆ ਜਿਹੜਾ ਉਹ ਐਲਾਨਿਆ। ਸੋ ਇੱਥੇ ਅਰਵਿੰਦ ਕੇਜਰੀਵਾਲ ਨੇ ਥੋੜ੍ਹਾ ਕੋਸ਼ਿਸ਼ ਕੀਤੀ ਹੈ ਕਿ ਆਪਣੇ ਆਪ ਨੂੰ ਚਮਕਾਇਆ ਜਾਵੇ। ਦੂਜੇ ਪਾਸੇ ਕਾਂਗਰਸ ਹੈ ਜਿਹੜੀ ਉਹ ਬਿਆਨ ਦੇ ਰਹੀ ਹੈ ਕਿ ਜੀ ਇਹ ਗਲਤ ਕਰਦੇ ਆ, ਇਹਨਾਂ ਨੇ ਇਹ ਕੀਤਾ, ਜੋ ਕੀਤਾ, ਉਹ ਕੀਤਾ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਮਾਮਲੇ 'ਚ ਜੋ ਕੁਝ ਹੋਇਆ ਆਮ ਤੌਰ 'ਤੇ ਵੇਖਿਆ ਨਹੀਂ ਜਾਂਦਾ, ਕਿਉਂਕਿ ਜਿਸ ਤਰ੍ਹਾਂ ਇਹ ਕੱਲ੍ਹ ਗਿਆ, ਚਾਹੇ ਸਿਆਸਤ ਕਰਦੇ ਸਨ, ਚਾਹੇ ਕੁਛ ਵੀ ਹੈ, ਕੋਈ ਹਮਦਰਦੀ ਹੋ ਸਕਦੀ ਹੈ, ਕਿਸੇ ਦੀ ਮਨੋਂ ਵੀ ਹੋ ਸਕਦੀ ਹੈ। ਐਸੀ ਗੱਲ ਨਹੀਂ ਕਿ ਹਰੇਕ ਬੰਦਾ ਸਿਆਸੀ ਐਂਗਲ ਤੋਂ ਸੋਚੇ। ਪਰ ਜਿਸ ਤਰ੍ਹਾਂ ਇਹਨਾਂ ਨੂੰ ਮਿਲ ਗਿਆ, ਨੂੰ ਉੱਥੇ ਫੜ ਲਿਆ ਗਿਆ, ਰਾਹੁਲ ਗਾਂਧੀ ਹੋਵੇ, ਅਰਵਿੰਦ ਕੇਜਰੀਵਾਲ, ਇਹ ਇਸ ਤਰ੍ਹਾਂ ਪਹਿਲੀ ਵਾਰ ਹੁੰਦਾ ਵੇਖਿਆ। ਦੂਜੀ ਗੱਲ ਕਿ ਇਹ ਵੀ ਪਹਿਲੀ ਵਾਰੀ ਵੇਖਿਆ ਜਾ ਰਿਹਾ ਕਿ ਇੱਕ ਫੌਜੀ ਦਾ ਵੀ ਸਿਆਸੀਕਰਨ ਹੋ ਰਿਹਾ, ਫੌਜੀ ਦੀ ਮੌਤ ਦਾ ਵੀ ਸਿਆਸੀਕਰਨ ਹੋ ਰਿਹਾ। ਤੇ ਸਿਆਸੀਕਰਨ ਨਾ ਤੇ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਕਰਦੇ ਪਏ ਆ, ਪਰ ਉਹਦੇ 'ਚ ਜ਼ਿਆਦਾ ਭਾਜਪਾ ਵਾਲੇ ਰੋਲ ਅਦਾ ਕਰਦੇ ਪਏ ਆ। ਭਾਜਪਾ ਵਾਲਿਆਂ ਦਾ ਇੱਕ ਜਨਰਲ VK ਸਿੰਘ, ਸਾਬਕਾ ਜਨਰਲ VK ਸਿੰਘ, ਉਹ ਬਹੁਤ ਜ਼ਿਆਦਾ ਕਹਿ ਲਈਏ ਕਿ ਕੁਰਖ ਕਿਸਮ ਦਾ ਆਦਮੀ ਹੈ। ਜਦੋਂ ਵੀ ਬੋਲਦਾ ਤੇ ਉਹ ਫਿਰ ਪਾਰਟੀ ਖਿੱਦੋ ਵਾਂਗੂ ਖੜਕਦਾ। VK ਸਿੰਘ ਨੇ ਅੱਜ ਵੈਸੇ ਵੀ ਕੱਲ੍ਹ ਇਹਨੇ ਇੱਕ ਬਿਆਨ ਦਿੱਤਾ ਸੀਗਾ ਜੀ, 4 ਪੈਸਿਆਂ ਲਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅੱਜ ਇਹਨੇ ਕਹਿ ਦਿੱਤਾ ਜੀ ਉਹ ਤਾਂ ਕਾਂਗਰਸੀ ਸਰਪੰਚ ਸੀ, ਉਹਨੂੰ ਕਾਂਗਰਸ ਨੇ ਚੋਣ ਲੜਾਈ ਸੀ। ਇੱਥੋਂ ਤੱਕ ਜਨਰਲ VK ਸਿੰਘ ਬੋਲ ਗਿਆ, ਆਂਦਾ ਜੀ ਇਹ ਤੇ ਜਿਹੜਾ ਸਰਪੰਚ ਸੀ ਕਾਂਗਰਸ ਦਾ, ਇਹਦਾ ਮਾਨਸਿਕ ਤਵਾਜ਼ਨ ਵੀ ਠੀਕ ਨਹੀਂ ਸੀ। ਦੂਜੇ ਪਾਸੇ ਮਨੋਹਰ ਲਾਲ ਖੱਟਰ ਜਿਹੜਾ ਹਰਿਆਣੇ ਦਾ CM, ਉਹਨੇ ਇਹ ਆਖ ਦਿੱਤਾ, ਕਹਿੰਦਾ ਜੀ ਸ਼ਹੀਦ ਨਾ ਇਹਨੂੰ ਕਿਹਾ ਜਾਵੇ, ਸ਼ਹੀਦ ਤੇ ਉਹ ਹੁੰਦਾ ਜਿਹੜਾ ਬਾਰਡਰ ਤੇ ਲੜ ਕੇ ਮਰ ਜਾਵੇ। ਇਹਦੇ ਪਿੱਛੇ ਤੇ ਕਾਰਨ ਹੋ ਰਿਹਾ। ਹੁਣ ਉਹ ਇਹਦੇ ਪਿੱਛੇ ਕਾਰਨ ਹੋਰ ਦੱਸ ਰਿਹਾ, ਜਦਕਿ ਉਹਦੀ ਇੱਕ ਜਿਹੜੀ ਆਡੀਓ ਰਿਕਾਰਡਿੰਗ ਹੈ ਸਾਰੇ ਮੁਲਕ ਨੇ ਸੁਣੀ, ਜਿਹੜੀ ਉਹਦੀ ਆਪਦੇ ਪੁੱਤਰ ਦੇ ਨਾਲ ਆਖਰੀ ਵਾਰਤਾਲਾਪ ਹੈ, ਉਹਦੇ 'ਚੋਂ ਸਾਫ਼ ਕਹਿੰਦਾ ਪਿਆ ਕਿ ਸਾਨੂੰ ਨਿਆਂ ਨਹੀਂ ਦੇ ਰਹੀ ਸਰਕਾਰ 1 ਰੈਂਕ 1 ਪੈਨਸ਼ਨ ਵਾਲੇ ਮਾਮਲੇ 'ਤੇ, ਤੇ ਮੈਂ ਪੁੱਤਰ 3 ਸਲਫਾਸ ਦੀਆਂ ਗੋਲੀਆਂ ਖਾ ਲਈਆਂ ਤੇ ਹੁਣ ਤੋਂ ਆਪਣੀ ਮਾਤਾ ਦੇ ਨਾਲ ਮੇਰੀ ਗੱਲ ਕਰਾ ਦੇ। ਉਹ ਸਾਰੀ ਵਾਰਤਾਲਾਪ ਸਾਰੇ ਮੁਲਕ ਨੇ ਸੁਣੀ ਆ, ਜਦ ਕਿ
ਇਹ ਭਾਜਪਾ ਵਾਲੇ ਉਹਨੂੰ ਕੋਈ ਕਹਿ ਰਿਹਾ ਕਿ ਉਹਦਾ ਮਾਨਸਿਕ ਤਵਾਜ਼ਨ ਠੀਕ ਨਹੀਂ ਸੀ, ਕੋਈ ਕਹਿ ਰਿਹਾ ਉਹ ਕਾਂਗਰਸੀ ਸਰਪੰਚ ਸੀ, ਕੋਈ ਕਹਿ ਰਿਹਾ ਕਿ ਉਹ ਕਿਹੜਾ ਬਾਰਡਰ ਤੇ ਲੜ ਕੇ ਮਰ ਗਿਆ। ਤੇ ਹੋਰ ਇੱਕ ਇਹਨਾਂ ਦੀ ਜਿਹੜੀ IT ਟੀਮ ਆ ਉਹਨੇ ਸੋਸ਼ਲ ਮੀਡੀਆ ਤੇ ਹੋਰ ਕੰਮ ਚਲਾਇਆ ਜੀ। ਉਹ ਤੇ ਉਹਨੇ ਘਪਲਾ ਕੀਤਾ ਸੀ ਸਰਪੰਚੀ ਟਾਈਮ ਦੇ ਵਿੱਚ, ਹੁਣ ਹਿਸਾਬ ਕਿਤਾਬ ਦੇਣ ਦੀ ਵਾਰੀ ਆਈ, ਉਹ ਡਰ ਗਿਆ, ਕਾਂਗਰਸ ਨਾਲ ਗੰਢਾ ਕਰ ਲਿਆ ਉਹਨੇ, ਇਹ ਕਰ ਲਿਆ ਉਹ ਕਰ ਲਿਆ। ਸੋ ਇਹੋ ਜਿਹੀਆਂ ਕਹਾਣੀਆਂ ਜਿਹੜੀਆਂ ਪਾਈ ਜਾ ਰਹੀਆਂ ਉਹ ਕੁੱਲ ਮਿਲਾ ਕੇ ਸਹੀ ਦਿਸ਼ਾ ਵੱਲ ਨਹੀਂ ਲਿਜਾ ਰਹੀਆਂ ਇੱਥੋਂ ਦੀ ਸਿਆਸਤ ਨੂੰ। ਅਰਵਿੰਦ ਕੇਜਰੀਵਾਲ ਨੇ ਇੱਕ ਗੱਲ ਚੰਗੀ ਕੀਤੀ ਹੈ ਕਿ ਇਸ ਮੁੱਦੇ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ, ਕਿਉਂਕਿ ਕਾਂਗਰਸ ਨੂੰ ਵੀ ਮੈਦਾਨ 'ਚ ਆਉਣਾ ਪਿਆ। ਇਸ ਮੁੱਦੇ ਤੇ ਹੁਣ ਚਰਚਾ ਬਹੁਤ ਵੱਡੇ ਪੱਧਰ ਤੇ ਆ ਕਿ ਨਰਿੰਦਰ ਮੋਦੀ ਸਰਕਾਰ ਨੇ ਇੱਕ ਤੇ 1 ਰੈਂਕ 1 ਪੈਨਸ਼ਨ ਵਾਲਾ ਜਿਹੜਾ ਵਾਅਦਾ ਕਰਕੇ ਪੂਰਾ ਤੋੜ ਨਹੀਂ ਨਿਭਾਇਆ। ਦੂਜੀ ਗੱਲ ਹੈ ਕਿ ਜਿਸ ਤਰੀਕੇ ਨਾਲ ਪਹਿਲਾਂ ਇਹਨਾਂ ਨੇ ਸਰਜੀਕਲ ਆਪਰੇਸ਼ਨ ਨੂੰ ਸਿਆਸੀ ਰੇਹੜੀ ਤੇ ਲੱਦ ਕੇ ਬਾਜ਼ਾਰਾਂ ਦੇ ਵਿੱਚ ਵੇਚਿਆ, ਤੇ ਜੇ ਅੱਜ ਉਸੇ ਫੌਜ ਦਾ ਇੱਕ ਸਾਬਕਾ ਸੂਬੇਦਾਰ ਇਸ ਹਾਲਤ 'ਚ ਪਾਸੇ, ਪਰ ਨਰਿੰਦਰ ਮੋਦੀ ਦੀ ਸਰਕਾਰ ਨੇ ਜੋ ਆ 24 ਘੰਟਿਆਂ 'ਚ ਕੀਤਾ ਹੈ ਉਹ ਬਹੁਤ ਸ਼ਰਮਨਾਕ ਕੀਤਾ ਹੈ। ਜੀ ਜੀ ਜੀ। ਅਤੇ ਅੱਗੇ ਜੇ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਇੱਧਰ ਪੰਜਾਬ ਦੇ ਵਿੱਚ 84 ਦੇ ਕਤਲੇਆਮ ਦੇ ਉੱਤੇ ਸਿਆਸੀ ਸੰਗਰਾਮ ਸ਼ੁਰੂ ਹੋ ਗਿਆ। ਇਹ ਸੰਗਰਾਮ ਵੈਸੇ ਵੀ ਜਿਹੜਾ ਆ ਉਹ ਸ਼ੁਰੂ ਹੁੰਦਾ ਜਦੋਂ ਵੀ ਕਿਤੇ ਰੁੱਤ ਆਉਂਦੀ, ਖਾਸ ਤੌਰ ਤੇ ਇਲੈਕਸ਼ਨ ਦੀ ਰੁੱਤ ਆਉਂਦੀ ਹੈ। ਤੇ ਐਤਕੀ ਇਹ ਤਾਂ ਮੱਗ ਗਿਆ ਜ਼ਿਆਦਾ ਕਿਉਂਕਿ ਐਤਕੀ ਪੰਜਾਬੀ ਵਰ੍ਹੇਗੰਢ ਵੀ ਆ ਗਈ, ਇਲੈਕਸ਼ਨ ਵੀ ਆ ਗਿਆ, ਨਵੰਬਰ ਮਹੀਨਾ ਵੀ ਆ ਗਿਆ, ਸਾਰਾ ਕੁਛ ਇੱਕ ਵਾਰੀ ਆ ਗਿਆ। ਤੇ ਉਦੋਂ ਬਾਅਦ ਫਿਰ ਇਹਨਾਂ ਦਾ ਜਿਹੜਾ ਕੰਮ ਹੈ ਚੱਲ ਚੱਲਿਆ। ਅੱਜ ਆਮ ਆਦਮੀ ਪਾਰਟੀ ਵਾਲਿਆਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਅੰਬ ਸਾਹਿਬ ਗੁਰਦੁਆਰੇ ਦੇ ਵਿੱਚ। ਹੁਣ ਦੇਖੋ ਉੱਥੇ ਅੰਬ ਸਾਹਿਬ ਮੋਹਾਲੀ ਦੇ ਵਿੱਚ ਇਸ ਕਤਲੇਆਮ ਦਾ ਮੇਰੇ ਖਿਆਲ ਦੇ ਨਾਲ ਕੋਈ ਸਰੋਕਾਰ ਨਹੀਂ। ਕਤਲੇਆਮ ਦਿੱਲੀ ਹੋਇਆ, ਮੋਹਾਲੀ ਦੇ ਵਿੱਚ ਕੋਈ ਲਾਗਾ ਦੇਗਾ ਨਹੀਂ, ਪਰ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਉੱਥੇ ਹੜਤਾਲ ਰੱਖੀ। ਇੱਕ ਦਿਨ ਦੀ ਭੁੱਖ ਹੜਤਾਲ ਪਤਾ ਨਹੀਂ ਕਿਹੜੀ ਹੁੰਦੀ ਹੈ, ਇਹਨਾਂ ਕੋਲ ਤੇ ਵਰਤ ਰੱਖ ਲੈਂਦੀਆਂ ਬੀਬੀਆਂ। ਖੈਰ ਉਹਨਾਂ ਦੀ ਆਪਣੀ ਸੋਚ ਹੈ, ਸਿਆਸਤ ਹੈ, ਵਿਰੋਧ ਕਰਨ ਦਾ ਉਹਨਾਂ ਦਾ ਆਪਣਾ ਢੰਗ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੂਜੇ ਪਾਸੇ ਉਹ ਅੱਜ ਫੇਰ ਸਟੈਂਡ ਲੈ ਗਿਆ। ਉਹ ਕਹਿੰਦਾ ਮੈਂ ਜਿਹੜੀ ਗੱਲ ਕਹੀ ਸੀ ਮੈਂ ਉੱਥੇ ਅੜਿਆ ਹੋਇਆ। ਜਿਹੜਾ ਜਗਦੀਸ਼ ਟਾਈਟਲਰ ਹੈ ਕਹਿੰਦਾ ਕਿ 4 ਦਿਨ ਮੈਂ ਉੱਥੇ ਰਿਹਾ, ਜਦੋਂ ਇਹ ਸਭ ਕੁਛ ਵਾਪਰਿਆ ਮੈਂ ਕੈਂਪਾਂ ਦੇ ਵਿੱਚ ਗਿਆ, ਮੈਂ ਕਿਸੇ ਦੇ ਮੂੰਹੋਂ ਜਗਦੀਸ਼ ਟਾਈਟਲਰ ਦੀ ਜਿਹੜੀ ਹੈ ਗੱਲ ਨਹੀਂ ਸੁਣੀ। ਹੁਣ ਤੀਜੀ ਜਿਹੜੀ ਇਹ ਕਹਾਣੀ ਇਸ ਸਿਆਸੀ ਸਾਰੀ ਤਾਣੀ ਬਾਣੀ ਦੀ ਤੀਜੀ ਕਹਾਣੀ ਉਹ ਇਹ ਹੈ ਕਿ ਅੱਜ ਇਹਨਾਂ ਨੇ ਵੀ ਪਰਾਲੀ ਚੰਗੀ ਫੂਕੀ ਅਕਾਲੀਆਂ ਨੇ। ਇਹਨਾਂ ਨੇ ਪੁਤਲੇ ਬਣਾ ਕੇ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਫਲਾਣਾ ਜੋ ਵਿੱਚ ਛਿੱਤਰ ਵੀ ਮਰੀ ਗਏ ਫੋਟੋਆਂ ਨੂੰ, ਇਹਨਾਂ ਦੇ ਜਿਹੜੇ ਵਰਕਰ ਆ, ਇਹਨਾਂ ਨੇ ਪੰਜਾਬ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤਹਿਸੀਲ ਪੱਧਰ ਤੇ ਉਹ ਪੁਤਲੇ ਫੂਕੇ ਆ। ਇਹ ਕਹਿੰਦੇ ਜੀ 84 ਕਤਲੇਆਮ ਦਾ ਇਨਸਾਫ ਹੋਣਾ ਚਾਹੀਦਾ। ਹੁਣ ਜਿੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ਹੈ ਉਹ ਇਸ ਮਾਮਲੇ ਤੇ ਆਪ ਹੀ ਉਲਝ ਜਾਂਦਾ, ਉਹਨੂੰ ਉਲਝਾਉਣ ਦੀ ਲੋੜ ਹੀ ਨਹੀਂ ਪੈਂਦੀ ਅਕਾਲੀਆਂ ਨੂੰ। ਆਪ ਹੀ ਉਹ ਆ ਕੇ ਤੇ ਘਲਾੜੇ 'ਚ ਜਿਹੜਾ ਆਪਣਾ ਹੱਥ ਦੇ ਪੈਂਦਾ। ਕੀ ਲੋੜ ਹੈ ਇਹੋ ਜਿਹੇ ਵਿਵਾਦਤ ਬਿਆਨ ਦੇਣ ਦੀ, ਕਿਉਂਕਿ ਅੱਗੇ ਵੀ ਪਿੱਛੇ ਜੇ ਆਪਾਂ ਦੇਖਿਆ ਸੀ ਇਹੋ ਜਿਹਾ ਬਿਆਨ ਦਿੱਤਾ ਸੀ ਤੇ ਘਿਰ ਗਿਆ ਸੀ ਕੈਪਟਨ ਅਮਰਿੰਦਰ ਸਿੰਘ। ਹੁਣ ਫੇਰ ਦੇ ਦਿੱਤਾ, ਜਦ ਕਿ ਨਾਲ ਦੀ ਨਾਲ ਇਹ ਸੱਚਾਈ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਆ ਜਾਂਦੀ ਹੈ ਕਿ ਜਿਹੜਾ ਉੱਥੋਂ ਦਾ ਪਾਠੀ ਸਿੱਖ ਗੁਰਦੁਆਰੇ ਦਾ ਦਿੱਲੀ ਦੇ ਵਿੱਚ ਸੁਰਿੰਦਰ ਸਿੰਘ 2002 ਦੇ ਵਿੱਚ ਉਹਨੇ ਕਿਸ ਤਰ੍ਹਾਂ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਬਿਆਨ ਦਿੱਤਾ। ਬਿਆਨ ਦੇਣ ਤੋਂ ਬਾਅਦ ਫਿਰ ਕਿਸ ਤਰ੍ਹਾਂ 1 ਸਾਲ ਦੀ ਛੁੱਟੀ ਲੈ ਕੇ ਤੇ ਬਾਹਰਲੇ ਮੁਲਕ 'ਚ ਚਲਾ ਗਿਆ, ਫਿਰ ਆ ਕੇ ਉਹ ਨੌਕਰੀ ਤੇ ਚੜਿਆ। ਉਹ ਸਾਰਾ ਐਪੀਸੋਡ ਕਿਹਨੂੰ ਨਹੀਂ ਪਤਾ। ਜਗਦੀਸ਼ ਟਾਈਟਲਰ ਤੇ ਕੇਸ ਜਿਹੜਾ ਚੱਲਦਾ ਉਹ ਉਹੀ ਚੱਲ ਰਿਹਾ ਅੱਜ ਕੱਲ੍ਹ। ਤੇ ਜੇ ਗੱਲ ਇਹਨਾਂ ਦੀ ਕਰੀਏ, ਅਕਾਲੀ ਪਤਾ ਨਹੀਂ ਕਿਹੜੇ ਮੂੰਹ ਨਾਲ ਇਨਸਾਫ ਮੰਗੀ ਜਾਂਦੇ ਆ। ਇਹਨਾਂ ਦੀ ਸਰਕਾਰ 'ਚ ਹੁਣ ਉਸੇ ਕੜੀ ਨੂੰ ਆਪਾਂ ਨਾਲ ਜੋੜ ਲਈਏ ਜੇ ਉਹ ਜਿਹੜਾ ਸੁਰਿੰਦਰ ਸਿੰਘ ਦਾ ਮਾਮਲਾ ਹੈ ਉਹ ਹੁਣ ਕੋਰਟ ਦੇ ਵਿੱਚ ਸੁਣਵਾਈ ਅਧੀਨ ਆ। ਪਿਛਲੀ ਤਰੀਕ ਤੇ ਜੱਜ ਨੇ ਕਿਹਾ ਕਿ ਤੁਸੀਂ ਭਾਈ ਉਹ ਜਿਹੜਾ ਮੁੰਡਾ ਜਿਹਨੂੰ ਸੈਟਲ ਕਰਾਉਣ ਦਾ ਦੋਸ਼ ਲੱਗਦਾ ਅਭਿਸ਼ੇਕ ਵਰਮਾ, ਜਿਹੜਾ ਹਥਿਆਰਾਂ ਦਾ ਦਲਾਲ ਜਿਹਨੇ ਨਾਂ ਲਿਆ ਸੀ ਕਿ ਅਸੀਂ ਉਹਨੂੰ ਪੈਸਾ ਭੇਜਿਆ ਉਹ ਸੁਰਿੰਦਰ ਸਿੰਘ ਰਾਗੀ ਦੇ ਗ੍ਰੰਥੀ ਦੇ ਮੁੰਡੇ ਨੂੰ, ਉਹਨੂੰ ਚਿੱਠੀ ਪਾਓ ਤੇ ਉਹਨੂੰ ਸੱਦੋ, ਇੱਥੇ ਤਲਬ ਕਰੋ। ਤੇ ਜਿਹੜੀ ਇਹਨਾਂ ਦੀ CBI ਹੈ, ਇਹਨਾਂ ਦੇ ਕੰਟਰੋਲਡ CBI ਹੈ, ਉਹ CBI ਕਹਿੰਦੀ ਜੀ ਅਸੀਂ ਉਹਨੂੰ ਚਿੱਠੀ ਲਿਖ ਦਿਆਂਗੇ। ਜਾ ਕੇ ਅਗਲੀ ਤਰੀਕ ਤੇ ਉਹ CBI ਜੱਜ ਨੂੰ ਇਹ ਪੁੱਛਣ ਤੇ ਕਿ ਹਾਂ ਭਾਈ ਤੁਸੀਂ ਚਿੱਠੀ ਲਿਖੀ ਹੈ, ਉਹ CBI ਜਵਾਬ ਦਿੰਦੀ ਹੈ ਕਿ ਅਸੀਂ ਜੀ ਚਿੱਠੀ ਲਿਖਣ ਦੀ ਸੋਚ ਰਹੇ ਹਾਂ, ਜਲਦੀ ਚਿੱਠੀ ਲਿਖ ਦਿਆਂਗੇ। ਉਹ ਤਰੀਕ 3 ਮਹੀਨਿਆਂ ਬਾਅਦ ਪਈ ਸੀ
ਤੇ ਜਾ ਕੇ CBI ਕਹਿਣ ਡਈ ਹੈ ਕਿ ਜੀ ਅਸੀਂ ਚਿੱਠੀ ਲਿਖਣ ਦੀ ਸੋਚ ਰਹੇ ਹਾਂ। ਜੱਜ ਪੈ ਗਿਆ, ਉਹ ਕਹਿੰਦਾ ਕਿ 3 ਮਹੀਨਿਆਂ 'ਚ ਤੁਸੀਂ ਚਿੱਠੀ ਲਿਖਣ ਦੀ ਹਾਲੇ ਸੋਚ ਹੀ ਰਹੇ ਹੋ। ਚਿੱਠੀ ਲਿਖਣ ਤੇ ਕਿੰਨਾ ਲਾਓਗੇ, ਚਿੱਠੀ ਪਹੁੰਚਾਉਣ ਤੇ ਕਿੰਨਾ ਟਾਈਮ ਲਾਓਗੇ, ਆਉਣ ਤੇ ਕਿੰਨਾ ਟਾਈਮ ਲਾਏਗਾ, ਤੇ ਫਿਰ ਕੇਸ ਦਾ ਤੇ ਸਰ ਗਿਆ। ਸੋ ਇਹ ਆਪ ਆਪਣੇ ਅੰਤਰ ਝਾਤ ਹੋ ਕੇ ਵੇਖਣ ਕਿ ਇਹਨਾਂ ਦੇ ਰਾਜ ਦੇ ਵਿੱਚ ਸਿੱਖਾਂ ਨੂੰ ਕੀ ਇਨਸਾਫ ਮਿਲ ਗਿਆ। 2.5 ਸਾਲ ਟਰਮ ਦਾ ਹੁਣ ਹੋ ਗਿਆ। ਵਾਜਪਾਈ ਸਾਹਿਬ ਜਿਹੜੇ ਸੀਗੇ 5 ਸਾਲ ਉਹ ਭੋਗ ਗਏ, 7.5 ਸਾਲ ਤੇ ਇਹ ਹੈ। ਪਿੱਛੇ ਵੀ ਇਹਨਾਂ ਦੀ ਸਰਕਾਰ ਭਾਈਵਾਲਾਂ ਦੀ ਸਰਕਾਰ ਰਹੀ ਹੈ। ਤੁਸੀਂ ਕੀ ਕਿਹੜਾ ਡੱਡਾ ਭੋਰਿਆ ਇਸ ਮਾਮਲੇ 'ਚ? ਤੁਹਾਡੀ ਵੀ ਪ੍ਰਾਪਤੀ ਜ਼ੀਰੋ ਹੈ। ਹਾਂ, ਆਮ ਆਦਮੀ ਪਾਰਟੀ ਠੀਕ ਹੈ, ਉਹ ਅੰਬ ਸਾਹਿਬ ਬੈਠੇ, ਚਾਹੇ ਉਹ ਦਿੱਲੀ 'ਚ ਬੈਠੇ, ਕਿਸੇ ਵੀ ਗੁਰਦੁਆਰੇ 'ਚ ਜੋ ਵੀ ਮਰਜ਼ੀ ਕਰੇ, ਉਹ ਹੱਕ ਬਣਦਾ ਉਹਨਾਂ ਦਾ, ਕਿਉਂਕਿ ਉਹ ਨਵੇਂ ਆਏ ਆ ਇਸ ਪਿੰਡ ਦੇ ਵਿੱਚ, ਉਹਨਾਂ ਨੇ ਇਹ ਕੁਝ ਕਰਨਾ ਹੈ। ਪਰ ਇਹ ਜਿਹੜੀਆਂ ਦੋਵੇਂ ਰਵਾਇਤੀ ਪਾਰਟੀਆਂ ਇਸ ਮਾਮਲੇ 'ਚ ਦੋਵੇਂ ਹੀ ਜਵਾਬਦੇਹ ਆ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਹੋਵੇ, ਚਾਹੇ ਅਕਾਲੀ ਦੀ ਹੋਵੇ। ਵਾਲੇ ਵੀ ਬੋਲਦੇ ਆ ਨਹੀਂ ਜੀ ਇਹ ਦੰਗੇ ਨਹੀਂ, ਇਹ ਕਤਲੇਆਮ ਆ। ਭਾਜਪਾ ਦੇ ਤਰਜਮਾਨ ਵੀ ਬੋਲਣ ਲੱਗ ਪਏ ਆ। ਪਰ ਇਸੇ ਜਿਸਨੂੰ ਇਹ ਕਤਲੇਆਮ ਕਹਿੰਦੇ ਆ, ਇਸੇ ਕਤਲੇਆਮ ਦੇ ਵਿੱਚ ਇਹਨਾਂ ਦੇ ਕਾਰਕੁਨ ਵੀ ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਮਿੰਟੂ ਜੀ ਜੇ ਗੱਲ ਕਰੀਏ, ਮਲੇਰਕੋਟਲਾ ਬੇਅਦਬੀ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੀ ਕਹਾਣੀ ਝੂਠੀ ਪੈ ਰਹੀ ਹੈ। ਪੰਜਾਬ ਪੁਲਿਸ ਦੀ ਕਹਾਣੀ ਤੇ ਫਿਲਮਾਂ ਤੇ ਵਧੀਆ ਬਣ ਸਕਦੀਆਂ ਕ੍ਰਾਈਮ ਦੀਆਂ, ਪਰ ਪੰਜਾਬ ਪੁਲਿਸ ਦੀ ਕਹਾਣੀ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਇਸੇ ਕਰਕੇ ਸਾਡੇ ਜਿਹੜੇ ਪੰਜਾਬ ਦੇ ਲੋਕ ਸੀ, ਜਦੋਂ ਮਲੇਰਕੋਟਲੇ ਦੀ ਬੇਅਦਬੀ ਵਾਲਾ ਮਾਮਲਾ ਸਾਹਮਣੇ ਆਇਆ, ਬਹੁਤ ਸਾਰੇ ਲੋਕਾਂ ਨੇ ਯਕੀਨ ਨਹੀਂ ਸੀ ਕੀਤਾ ਕਹਾਣੀ ਤੇ। ਯਕੀਨ ਉਹ ਕਰਦੇ ਸਨ ਜਾਂ ਤੇ ਉਹ ਨੀਲੀਆਂ ਪੱਗਾਂ ਵਾਲੇ ਸੀ ਜਾਂ ਜਿਹੜੇ ਪੰਜੇ ਵਾਲੇ ਸੀ, ਪਰ ਹੋਰ ਕੋਈ ਵੀ ਬੰਦਾ ਜਿਹੜਾ ਕਹਿ ਲਈਏ ਗੁੱਟ ਨਿਰਲੇਪ ਪਿਆ ਜਾਂ ਉਹ ਆਮ ਆਦਮੀ ਪਾਰਟੀ ਵਾਲਾ ਸੀ, ਉਹਦੇ ਮੰਨਣ 'ਚ ਗੱਲ ਨਹੀਂ ਸੀ ਆਉਂਦੀ ਕਿ ਇਸ ਤਰ੍ਹਾਂ ਸਭ ਕੁਛ ਹੋ ਜਾਂਦਾ। ਪਰ ਤਰੀਕੇ ਦੇ ਨਾਲ ਹੋਇਆ, ਇੰਨੀ ਤੇਜ਼ੀ ਦੇ ਨਾਲ ਹੋਇਆ ਕਿ ਇੱਕ ਵਾਰੀ ਉਹ ਕਹਾਣੀ ਹੈ ਜਿਹੜੀ ਮੱਲੋ ਮੱਲੀ ਥੋਪ ਦੇ ਮੰਨਣੀ ਪੈਣੀ ਆ। ਲੋਕਾਂ ਨੇ ਮਨ 'ਚ ਮਨ ਦੇ ਨਾਲ ਮੰਨੀ ਵੀ, ਪਰ ਹੁਣ ਉਸ ਕਹਾਣੀ ਜਿਹੜਾ ਵਿਜੇ ਕੁਮਾਰ ਸੀ, ਮੁੱਖ ਦੋਸ਼ੀ ਸੀ ਜਿਹੜਾ ਇਸ ਕੇਸ ਦਾ, ਉਹ ਅੱਜ ਅਦਾਲਤ ਦੇ ਵਿੱਚ ਪੇਸ਼ੀ ਭੁਗਤਣ ਆਇਆ ਤੇ ਬਾਹਰ ਉਹਨੇ ਅਧਿਕਾਰਤ ਤੌਰ ਤੇ ਕੈਮਰਿਆਂ ਦੇ ਸਾਹਮਣੇ ਗੱਲ ਆਖੀ ਹੈ ਕਿ ਜੋ ਵੀ ਇਹ ਤਾਣਾ ਬੁਣਿਆ, ਇਹ ਸੰਗਰੂਰ ਪੁਲਿਸ ਨੇ ਬੁਣਿਆ, ਇਹਦੇ 'ਚ ਨਰੇਸ਼ ਕੁਮਾਰ ਦਾ ਕੋਈ ਰੋਲ ਨਹੀਂ ਸੀ। ਨਰੇਸ਼ ਕੁਮਾਰ ਮਹਿਰੋਲੀ ਆਮ ਆਦਮੀ ਪਾਰਟੀ ਉਹ ਵਿਧਾਇਕ ਆ ਜਿਹਨੂੰ ਵਿਜੇ ਕੁਮਾਰ ਦੇ ਬਿਆਨਾਂ ਤੇ ਧੂਕੇ ਲੈ ਆਏ ਸਨ ਦਿੱਲੀੋਂ। ਉਹਦੇ ਨਾਲ ਪੂਰੀ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਜਹਾਜ਼ ਤੇ ਉਹਦੇ ਵਾਰੰਟ ਚਲੇ ਗਏ ਸਨ, ਕਿਸ ਤਰ੍ਹਾਂ ਉਹਨੂੰ ਅਦਾਲਤ ਦੇ ਵਿੱਚ ਘੜੀਸ ਕੇ ਲਿਆਂਦਾ ਗਿਆ, ਕਿਸ ਤਰ੍ਹਾਂ ਪੁੱਛਗਿੱਛ ਕੀਤੀ ਗਈ, ਬਹੁਤ ਕੁਛ ਹੋਇਆ ਉਹਦੇ ਨਾਲ। ਬਹੁਤ ਜਿੰਨਾ ਕਰ ਸਕਦੇ ਸੀਗੇ, ਜਿੰਨਾ ਕਿ ਇਹਨਾਂ ਦੇ ਹੱਥ ਜੋੜ ਸੀ, ਇਹਨਾਂ ਨੇ ਸਾਰਾ ਹੀ ਅਜਮਾਇਆ। ਨਰੇਸ਼ ਕੁਮਾਰ ਵੀ ਅੱਜ ਪੇਸ਼ੀ ਭੁਗਤਣ ਆਇਆ ਸੀ, ਹਾਲਾਂਕਿ ਦੋਨੇ ਅਲੱਗ ਅਲੱਗ ਆਏ ਸੀ। ਵਿਜੇ ਕੁਮਾਰ ਨੇ ਇਕੱਲੇ ਨੇ ਪੱਤਰਕਾਰਾਂ ਦੇ ਸਾਹਮਣੇ ਇਹ ਗੱਲ ਆਖੀ ਹੈ ਕਿ ਮੈਨੂੰ ਪੁਲਿਸ ਵਾਲਿਆਂ ਨੇ ਧਮਕਾਇਆ ਕਿ ਜੇ ਤੂੰ ਨਰੇਸ਼ ਦਾ ਨਾਂ ਨਹੀਂ ਲਏਗਾ ਤੇ ਤੇਰੇ ਤੇ 302 ਦਾ ਵੀ ਪਰਚਾ ਦਰਜ ਕਰਾਂਗੇ, ਜੇ ਨਾ ਲੈ ਦੇਗਾ ਤੇ ਤੈਨੂੰ ਛੂਟ ਦੇ ਦਿਆਂਗੇ ਥੋੜੀ ਬਹੁਤ। ਉਹ ਕਹਿੰਦਾ ਕਿ ਨਰੇਸ਼ ਕੁਮਾਰ ਇਸ ਮਾਮਲੇ 'ਚ ਕੋਈ ਰੌਲਾ ਨਹੀਂ ਤੇ ਮੇਰੇ ਤੇ ਵੀ ਜੋ ਕੇਸ ਪਾਇਆ ਇਹਨਾਂ ਨੇ ਉਹ ਬਿਲਕੁਲ ਨਜਾਇਜ਼ ਪਾਇਆ। ਅਸਲੀ ਬੰਦੇ, ਅਸਲੀ ਮੁਲਜ਼ਮ ਹੈ ਜਿਹੜੇ, ਉਹ ਇਹਨਾਂ ਦੀ ਪਹੁੰਚ ਤੋਂ ਦੂਰ ਰਹੇ ਆ। ਹੁਣ ਦੇਖੋ ਆਪ ਹੀ ਵਿਜੇ ਕੁਮਾਰ ਜਿਹਦੀ ਸਟੇਟਮੈਂਟ ਤੇ ਇਹ ਸਾਰੀ ਕਹਾਣੀ ਦਾ ਉਹ ਜਾਂਦਾ, ਉਹ ਕਹਿ ਲਈਏ ਕਿ ਵਿਜੇ ਕੁਮਾਰ ਹੈ ਜਿਹੜਾ, ਉਹ ਸਾਰੀ ਕਹਾਣੀ ਦੇ ਪੁੱਲ ਨੂੰ ਆਪ ਹੀ ਡਿੱਗ ਦਿੰਦਾ, ਢਾਹ ਦਿੰਦਾ ਕਿ ਨਹੀਂ ਜੀ ਨਰੇਸ਼ ਕੁਮਾਰ ਤੇ ਨਿਰਦੋਸ਼ ਆ, ਮੈਨੂੰ ਧੱਕੇ ਦੇ ਨਾਲ, ਮੈਨੂੰ ਡੰਡੇ ਦੇ ਥੱਲੇ ਪਾ ਕੇ ਮੇਰੇ ਤੋਂ ਬਿਆਨ ਦਵਾਇਆ ਗਿਆ। ਇੱਥੋਂ ਸਾਫ਼ ਜ਼ਾਹਰ ਹੋ ਜਾਂਦਾ ਕਿ ਇਸ ਮਸਲੇ 'ਚ ਕਿਤੇ ਨਾ ਕਿਤੇ ਪੁਲਿਸ ਹੈ ਜਿਹੜੀ ਕੋਈ ਖੇਡ ਖੇਡਦੀ ਪਈ ਸੀ ਜਾਂ ਉਹਨੂੰ ਖੜਾਇਆ, ਇਹ ਬਹੁਤ ਸੌਖਾ ਸਾਫ਼ ਹੋ ਜਾਂਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਦੇਖੋ, ਜੇ ਵਿਜੇ ਕੁਮਾਰ ਦਾ ਉਹ ਬਿਆਨ ਸੱਚਾ ਤੇ ਮੰਨਣਯੋਗ ਸੀ ਪੁਲਿਸ ਨੂੰ, ਤੇ ਜਿਹੜਾ ਅੱਜ ਵਾਲਾ ਬਿਆਨ ਹੈ, ਫਿਰ ਪੁਲਿਸ ਉਹਨੂੰ ਮੰਨੇਗੀ ਕਿ ਨਹੀਂ ਮੰਨੇਗੀ? ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਮੰਨ ਲੈਣਾ ਚਾਹੀਦਾ, ਕਿਉਂਕਿ ਵਿਜੇ ਕੁਮਾਰ ਤਾਂ ਭਰੋਸੇਯੋਗ ਬੰਦਾ ਹੈ ਨਾ। ਜੇ ਉਦਣ ਉਹਦੇ ਤੇ ਭਰੋਸਾ ਕੀਤਾ ਜਾ ਸਕਦਾ ਹੈ ਤੇ ਅੱਜ ਕਿਹੜੀ ਮੱਸਿਆ, ਅੱਜ ਵੀ ਮੰਨ ਲੈਣ, ਹਾਂ ਭਾਈ ਠੀਕ ਕਹਿ ਰਿਹਾ ਜੀ, ਕਿਤੇ ਨਾ ਕਿਤੇ ਇਹ ਠੀਕ ਬੋਲਦਾ ਪਿਆ। ਕਿਉਂਕਿ ਦੇਖੋ, ਜੇ ਉਹ ਮੁਲਜ਼ਮ ਜਿਹੜਾ ਨਰੇਸ਼ ਕੁਮਾਰ ਦਾ ਨਾਂ ਲਵੇ ਤੇ ਉਹ ਮੁਲਜ਼ਮ ਹੈ ਜਿਹੜਾ ਉਹ ਭਰੋਸੇਯੋਗ ਆ, ਤੇ ਜੇ ਜਗਦੀਸ਼ ਭੋਲਾ ਉਹ ਮੁਲਜ਼ਮ ਨਾ ਲਵੇ ਮਜੀਠੀਏ ਦਾ,
ਉਹ ਕਹਿ ਦਿੰਦੇ ਜੀ ਮੁਲਜ਼ਮ ਹੈ, ਮੁਲਜ਼ਮ ਦੇ ਕਹਿਣ ਤੇ ਅਸੀਂ ਕਿਵੇਂ ਅਸਤੀਫਾ ਲੈ ਲਈਏ। ਤੇ ਫਿਰ ਇੱਕ ਡਾਇਰੀ ਦੇ ਵਿੱਚ ਦਮਨਜੀਤ ਦਾ ਨਾਂ ਆਉਂਦਾ ਤੇ ਉਹਦੇ ਪਿਓ ਸਵਰਨ ਸਿੰਘ ਫਲੌਰ ਤੋਂ ਅਸਤੀਫਾ ਲੈ ਲਿਆ ਜਾਂਦਾ। ਸੋ ਪੈਰਾਮੀਟਰਸ ਅੱਡ ਅੱਡ ਆ, ਇਹਨਾਂ ਦੇ ਪੈਮਾਨੇ ਅੱਡ ਅੱਡ ਆ ਜਿਹੜੇ ਕਿਸੇ ਨਾ ਕਿਸੇ ਗੜਬੜੀ ਵੱਲ ਇਸ਼ਾਰਾ ਕਰਦੇ ਆ। ਪਰ ਕੁੱਲ ਮਿਲਾ ਕੇ ਹੁਣ ਇਸ ਸਮੇਂ ਤੇ ਸਟੇਟਮੈਂਟ ਆਈ ਹੈ ਵਿਜੇ ਕੁਮਾਰ ਦੀ, ਜਦੋਂ ਇਲੈਕਸ਼ਨ ਬਿਲਕੁਲ ਨੇੜੇ ਆ, ਜੇਕਰ ਇਹ ਸਟੇਟਮੈਂਟ ਉਹ ਰੱਖ ਦਿੰਦੇ ਆ ਅਗਲੀ ਤਰੀਕ ਤੋਂ ਪਹਿਲਾਂ ਅਦਾਲਤ ਦੇ ਵਿੱਚ ਕਿ ਦੇਖੋ ਜੀ ਜਿਹਦੇ ਕਹਿਣ ਤੇ ਤੁਸੀਂ ਕੇਸ ਦਰਜ ਕੀਤਾ, ਜਿਹਦੇ ਕਹਿਣ ਤੇ ਸਾਰੀ ਸੁਣਵਾਈ ਚੱਲਦੀ ਪਈ, ਉਹ ਤੇ ਬਾਹਰ ਅਦਾਲਤ ਦੇ ਖੜ ਕੇ ਗੱਲ ਕਹਿਣ ਡਿਆ ਕਿ ਜੀ ਮੇਰੇ ਤੋਂ ਤਾਂ ਧੱਕੇ ਨਾਲ ਬਿਆਨ ਦਵਾਏ ਗਏ ਆ ਤੇ ਹੋ ਸਕਦਾ ਕੇਸ ਹੈ ਜਿਹੜਾ ਖਾਰਜ ਹੋ ਜਾਵੇ। ਨਰੇਸ਼ ਕੁਮਾਰ ਨੂੰ ਬਹੁਤ ਵੱਡੀ ਰਾਹਤ ਮਿਲ ਜਾਵੇ। ਜੇ ਉਹਨੂੰ ਰਾਹਤ ਮਿਲੇਗੀ ਤੇ ਉਹ ਅਕਾਲੀਆਂ ਲਈ ਹੋਰ ਵੱਡੀ ਆਫਤ ਬਣ ਜਾਏਗੀ। ਜੀ ਜੀ ਜੀ। ਅਗਲੀ ਆਪਾਂ ਜੇ ਗੱਲ ਕਰੀਏ ਮਿੰਟੂ ਜੀ, ਵੀ ਬੇਮੌਸਮੀ ਧੁੰਦ ਬਣੀ ਪੰਜਾਬ ਲਈ ਸਮੱਸਿਆ, ਇੱਕੋ ਦਿਨ ਗਈਆਂ 4 ਜਾਨਾਂ, 5 ਹੋ ਗਈਆਂ ਅੱਜ ਰਾਜਕਰਨਵੀਰ ਜੀ, ਇੱਕ ਹੋਰ ਜਿਹੜੀ ਆ ਡੈਥ ਹੋ ਗਈ ਆ। ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਚੋਂ 3 ਜਾਨਾਂ ਜਿਹੜੀਆਂ ਉਹ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀਆਂ ਗਈਆਂ ਜੀ। ਕੱਲ ਵੀ 2 ਜਾਨਾਂ ਜਿਹੜੀਆਂ ਗਈਆਂ ਪਿਛਲੇ 24 ਘੰਟਿਆਂ ਦੇ ਅੰਦਰ, ਉਹਦੇ 'ਚ ਵੀ 2 ਵਿਦਿਆਰਥਣ ਸਨ। ਅੱਜ ਵੀ ਸ਼ਾਇਦ ਇੱਕ ਵਿਦਿਆਰਥੀ ਜਾਂ ਵਿਦਿਆਰਥਣ ਹਾਲੇ ਸਪਸ਼ਟ ਨਹੀਂ ਹੈ। ਇਹ ਜੀਰੇ ਦੇ ਕੋਲ ਘਟਨਾ ਘਟੀ ਅੱਜ ਦੀ ਗੱਲ ਆ। ਇੱਕ ਜਿਹੜਾ ਸੀ ਭਵਾਨੀਗੜ੍ਹ ਮਾਰਿਆ ਗਿਆ, ਇੱਕ ਮਾਨਸਾ ਜ਼ਿਲ੍ਹੇ ਦੇ ਪਿੰਡ ਉਬਾ ਉੱਥੇ ਮਾਰਿਆ ਗਿਆ। ਇੱਕੋ ਹੀ ਕਾਰਨ ਸੀਗਾ ਕਿ ਸਵੇਰ ਵੇਲੇ ਇੱਥੇ ਇੰਨੀ ਜ਼ਿਆਦਾ ਵਿਜ਼ੀਬਿਲਿਟੀ ਘੱਟ ਹੁੰਦੀ ਕਿ ਹੱਥ ਨੂੰ ਹੱਥ ਨਹੀਂ ਦਿਖਦਾ। ਹਾਂ ਠੀਕ ਹੈ, ਕਿਉਂਕਿ ਜਿਹੜਾ ਬੰਦਾ ਰਜਾਈ 'ਚ ਬਹਿ ਕੇ 10-11 ਵਜੇ ਉੱਠਦਿਆਂ ਆਪਣੇ ਆਪ ਨੂੰ ਸਾਰ ਲੈਂਦਾ ਉਹਦਾ ਤੇ ਸਰ ਜਾਂਦਾ, ਪਰ ਜਿਹੜਾ ਕੋਈ ਵਿਦਿਆਰਥੀ ਹੈ ਜਾਂ ਜਿਹੜਾ ਕੋਈ ਕੰਮ ਹੈ ਉਹਦਾ ਰਜਾਈ 'ਚ ਪਿਆ ਨਹੀਂ ਸਰ ਸਕਦਾ, ਉਹਦਾ ਕੰਬਲ ਲੈ ਕੇ ਨਹੀਂ ਉਹਦਾ ਪਲ ਲੰਘਦਾ, ਉਹਨੂੰ ਬਾਹਰ ਨਿਕਲਣਾ ਹੀ ਪਏਗਾ। ਸੋ ਹੁਣ ਜਿਹੜੇ ਵਿਦਿਆਰਥੀ ਹੈ ਉਹ ਹਰ ਹਾਲ ਦੇ ਵਿੱਚ ਤੜਕੇ ਜਾਂਦੇ ਆ। ਹੁਣ ਟਾਈਮ ਜਿਹੜੇ ਵੈਨਾਂ ਦੇ ਆ, ਕਿਉਂਕਿ ਮੌਸਮ ਐਡੀ ਜਲਦੀ ਪਲਟੀ ਖਾ ਜਾਏਗਾ, ਨਾ ਸਕੂਲ ਵਾਲਿਆਂ ਨੂੰ ਪਤਾ, ਨਾ ਡਰਾਈਵਰਾਂ ਨੂੰ ਪਤਾ ਸੀ, ਨਾ ਵਿਦਿਆਰਥੀਆਂ ਨੂੰ ਪਤਾ ਸੀ। ਤੇ ਉਹ ਸਕੂਲਾਂ ਦੇ ਜਿਹੜੇ ਟਾਈਮ ਹੈ ਜਾਂ ਕਾਲਜਾਂ ਦੇ ਟਾਈਮ ਹੈ ਉਹ ਉਹੀ ਹੈ, ਉਹਨਾਂ ਦੇ ਵਿੱਚ ਕੋਈ ਰੱਦੋ ਬਦਲ ਨਹੀਂ ਹੈ। ਤੇ ਜਿਹੜੇ ਵੈਨਾਂ ਦੇ ਟਾਈਮ ਹੈ ਉਹ ਵੀ ਉਹੀ ਹੈ। ਸੋ ਉਹ ਜਿਹੜਾ ਤੜਕੇ ਵਿਜ਼ੀਬਿਲਿਟੀ ਜਿਹੜੀ ਵੇਖਣ ਦੀ ਸਮਰੱਥਾ ਦਾ ਘੱਟ ਹੋਣਾ, ਉਹ ਕਿਤੇ ਨਾ ਕਿਤੇ ਹਾਦਸਿਆਂ ਦਾ ਕਾਰਨ ਬਣ ਰਿਹਾ। ਔਰ ਇਸ ਵਿਜ਼ੀਬਿਲਿਟੀ ਦਾ ਇੰਨਾ ਜ਼ਿਆਦਾ ਕਹਿ ਲਈਏ ਕਿ ਨੁਕਸਾਨ ਹੋ ਰਿਹਾ ਅੱਖਾਂ ਨੂੰ, ਫੇਫੜਿਆਂ ਨੂੰ। ਇਹ ਜਿਹੜੀ ਧੁੰਦ ਪਈ ਹੋਈ ਹੈ ਇਹਨੂੰ ਸਮੋਗ ਕਹਿ ਰਹੇ ਆ ਕਿ ਨਾ ਫੌਗ ਆ ਨਾ ਇਹ ਸਮੋਕ ਆ। ਇਹ ਇੰਨੀ ਜ਼ਿਆਦਾ ਵਿਜ਼ੀਬਿਲਿਟੀ ਘੱਟ ਹੈ ਤੇ ਉਹ ਜਿਹੜਾ ਉਹ ਧੁੰਦ ਉਹ ਸਾਹਾਂ ਦੇ ਨਾਲ ਫੇਫੜਿਆਂ 'ਚ ਜਾਂਦੀ ਹੈ, ਲੋਕ ਬਿਮਾਰ ਹੋ ਰਹੇ ਧੜਾ ਧੜ। ਇੱਥੋਂ ਤੱਕ ਇੱਕ ਤੇ ਅੱਖਾਂ 'ਚ ਦੀਦਾ ਕੁਛ ਨਹੀਂ, ਉਹ ਜਿਹੜਾ ਧੂੰਆਂ ਜਿਹਾ ਪੈਂਦਾ ਅੱਖਾਂ 'ਚ ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਮਿਰਚਾਂ ਪੈਂਦੀਆਂ। ਸੋ ਬਹੁਤ ਔਖਾ ਹੋ ਗਿਆ ਪੰਜਾਬ ਦੇ ਲਈ। ਮੌਸਮ ਵਿਗਿਆਨੀ ਹੈ ਜਿਹੜੇ ਮੌਸਮ ਮਾਹਰ ਆ, ਖੇਤੀ ਮਾਹਰ ਆ, ਉਹ ਇਹੀ ਕਾਰਨ ਦੱਸਦੇ ਪਏ ਆ ਕਿ ਇਹ ਪਰਾਲੀ ਦੇ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਉਹ ਅਸੀਂ ਸਿੱਟਾ ਭੋਗ ਰਹੇ ਹਾਂ ਤੇ ਇਹ ਹਾਲੇ ਸੰਕੇਤ ਮਾਤਰ ਆ। ਨਾਲ ਐਤਕੀ ਕਿਉਂਕਿ ਦੀਵਾਲੀ ਵੀ ਅਗੇਤੀ ਆ ਗਈ, ਪਰਾਲੀ ਤੇ ਦੀਵਾਲੀ ਦੋਵੇਂ ਐਤਕੀ ਇਕੱਠੀਆਂ ਹੋ ਗਈਆਂ ਤਕਰੀਬਨ, ਇਸ ਕਰਕੇ ਐਤਕੀ ਜ਼ਿਆਦਾ ਜਿਹੜਾ ਅਸਰ ਪੈ ਰਿਹਾ ਹੈ। ਔਰ ਸਾਨੂੰ ਚੇਤਾਵਨੀ ਤੇ ਇਹ ਵੀ ਦਿੱਤੀ ਜਾ ਰਹੀ ਹੈ ਕਿ ਇਹ ਤੁਸੀਂ ਟ੍ਰੇਲਰ ਵੇਖ ਰਹੇ ਹੋ, ਫਿਲਮ ਤੁਸੀਂ ਹਾਲੇ ਵੇਖਣੀ ਹੈ, ਕਿਉਂਕਿ ਤੁਹਾਡੀਆਂ ਜਿਹੜੀਆਂ ਹੱਥੀਂ ਦਿੱਤੀਆਂ ਗੰਢਾਂ ਉਹ ਹਾਲੇ ਖੋਲਣ ਦਾ ਵੇਲਾ ਆਉਣਾ ਹੈ। ਹੁਣ ਚੇਤਾਵਨੀਆਂ ਅਸੀਂ ਮੰਨਦੇ ਨਹੀਂ, ਅਸੀਂ ਤੇ ਉਦੋਂ ਮੰਨਦੇ ਹਾਂ ਜਦੋਂ ਚੇਤਾਵਨੀਆਂ ਦੀ ਥਾਂ ਤੇ ਚੋਟਾਂ ਲੱਗਦੀਆਂ। ਹੁਣ ਅੱਗੇ ਵੇਖਣਾ ਹੋਏਗਾ ਕਿ ਚੇਤਾਵਨੀਆਂ ਨਾਲ ਸਮਝ ਜਾਂਦੇ ਆ ਜਾਂ ਚੋਟ ਖਾ ਕੇ ਸਮਝਣਗੇ। ਜੀ ਜੀ। ਅੱਗੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਹਾਲ, ਇੱਕ ਵੀ ਪੰਜਾਬੀ ਦੋਖੀ ਅਫਸਰ ਨੂੰ ਨਹੀਂ ਦਿੱਤੀ ਗਈ ਸਜ਼ਾ। ਪੰਜਾਬ ਦੇ ਵਿੱਚ ਪੰਜਾਬੀ ਵਾਕਈ ਜਿਹੜੀ ਆ ਉਹ ਵਿਚਾਰੀ ਵਿਲਕਦੀ ਜੀ ਰਹਿ ਜਾਂਦੀ ਹੈ, ਉਹਦਾ ਕੋਈ ਸਾਈਂ ਖਸਮ ਨਜ਼ਰ ਨਹੀਂ ਆਉਂਦਾ। ਖਾਸ ਤੌਰ ਤੇ ਸੂਬੇ ਦੇ ਵਿੱਚ ਜੇ ਇਹ ਪੰਜਾਬੀ ਵਿਲਕੇ ਬੜੀ ਮਾੜੀ ਗੱਲ ਹੈ। ਜਿਸ ਸੂਬੇ ਦਾ ਨਾ ਹੀ ਪੰਜਾਬ ਆ, ਜਿਸ ਸੂਬੇ ਦੀ ਹੋਂਦ ਦੀ ਪੰਜਾਬੀ ਦੇ ਸਿਰ ਤੇ ਆ, ਜਿਸ ਦੀ ਵਿਲੱਖਣਤਾ ਹੀ ਮਾਂ ਬੋਲੀ ਦੇ ਨਾਲ ਆ, ਉਸ ਸੂਬੇ ਦੇ ਵਿੱਚ ਇਹ ਸਿਸਕੀਆਂ ਭਰੇ ਪੰਜਾਬੀ ਬੋਲੀ ਤੇ ਬੜੀ ਮਾੜੀ ਗੱਲ ਆ। ਪਰ ਕਮਾਲ ਦੀ ਗੱਲ ਇਹ ਹੈ ਕਿ ਭਾਸ਼ਾ ਐਕਟ ਹੈ ਜਿਹੜਾ, ਉਹਦੇ 'ਚ ਤਰਮੀਮ ਕਰਕੇ 2008 ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਸੂਬੇ ਦਾ ਜਿਹੜਾ ਸਾਰਾ ਦਫ਼ਤਰੀ ਕੰਮ ਕਾਜ ਆ ਉਹ ਪੰਜਾਬੀ ਭਾਸ਼ਾ 'ਚ ਕੀਤਾ ਜਾਏਗਾ ਤੇ ਜਿਹੜਾ ਵੀ ਕੋਈ ਅਫਸਰ ਪੰਜਾਬੀ ਬੋਲੀ ਨੂੰ ਨਕਾਰੇਗਾ
ਜਾਂ ਨਜ਼ਰਅੰਦਾਜ਼ ਕਰੇਗਾ ਉਹਦੇ ਤੇ ਕਾਰਵਾਈ ਹੋਏਗੀ। ਇਹ ਇਹਨਾਂ ਨੇ ਉਸ ਤਰਮੀਮ ਦੇ ਵਿੱਚ ਮੱਦ ਰੱਖੀ ਸੀਗੀ। ਪਰ ਹੋਇਆ ਕਿ ਉਸ ਤੋਂ ਬਾਅਦ 2 ਸਾਲਾਂ ਦੇ ਵਿੱਚ 250 ਐਸਾ ਅਫਸਰ ਫੜਿਆ ਗਿਆ ਜਿਹੜਾ ਪੰਜਾਬੀ ਬੋਲੀ ਦਾ ਦੋਖੀ ਸੀ, ਯਾਨੀ ਜਿਹੜਾ ਇਨਕਾਰੀ ਸੀ, ਜਿਹੜਾ ਇਸ ਬੋਲੀ ਨੂੰ ਨਜ਼ਰਅੰਦਾਜ਼ ਕਰਦਾ ਸੀ, ਫੜਿਆ ਗਿਆ। ਉਸ ਤੋਂ ਬਾਅਦ ਵੀ 2 ਸਾਲਾਂ ਦੇ ਅੰਦਰ ਹੋਰ ਵੀ ਕਈ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ। ਦੱਸਦੇ ਤਾਂ ਇਹ ਹੈ ਕਿ 2015 'ਚ ਹੀ 685 ਦਫ਼ਤਰਾਂ ਦੀ ਚੈਕਿੰਗ ਹੋਈ ਤੇ ਉਹਦੇ 'ਚ ਵੀ 12 ਜਿਹੜੇ ਆ ਉਹ ਇਹੋ ਜਿਹੇ ਅਫਸਰ ਪਾਏ ਗਏ ਜਿਹੜੇ ਬੇਮੁਖ ਸਨ ਪੰਜਾਬੀ ਤੋਂ। ਪਰ ਕੁੱਲ ਮਿਲਾ ਕੇ ਜੇ ਸਾਰਿਆਂ ਦੀ ਗੱਲ ਕਰ ਲਈਏ 250-300 ਅਫਸਰ ਦੱਸਦੇ ਆ ਫੜਿਆ ਹੁਣ ਤੱਕ, ਪਰ ਉਹਦੇ 'ਚੋਂ ਇੱਕ ਨੂੰ ਵੀ ਕਰਨਾ ਪਿਆ, ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਗਈ। ਹੁਣ ਜੇ ਤੁਸੀਂ ਕੋਈ ਕਾਰਵਾਈ ਨਹੀਂ ਕਰੋਗੇ, ਹੁਣ ਤੁਸੀਂ ਕੋਈ ਸਜ਼ਾ ਹੀ ਨਹੀਂ ਦਿਓਗੇ, ਉਹਦਾ ਸਿਰ ਪਲੋਸ ਰੱਖੋਗੇ, ਕੋਈ ਗੱਲ ਨਹੀਂ ਅਗਲੀ ਵਾਰ ਨਾ ਕਰੀ, ਤੇ ਫਿਰ ਉਸ ਚੀਜ਼ ਦਾ ਅਸਰ ਨਹੀਂ ਪਵੇਗਾ। ਹੁਣ ਜਿਹੜੇ ਸਾਡੇ ਇੱਥੋਂ ਦੇ ਪੰਜਾਬੀ ਪ੍ਰੇਮੀ ਆ ਜਾਂ ਪੰਜਾਬੀ ਬੋਲੀ ਦੇ ਹਤੈਸ਼ੀ ਆ, ਉਹ ਕਹਿੰਦੇ ਆ ਕਿ ਇਹ ਐਕਟ ਹੈ ਜਿਹੜਾ ਸਿਰਫ ਤੇ ਸਿਰਫ ਕਾਗਜ਼ਾਂ ਦੀ ਕੁੱਖ ਭਰਨ ਵਾਲਾ ਹੈ। ਅਮਲੀ ਤੌਰ ਤੇ ਇਸ ਐਕਟ ਨੇ ਕੋਈ ਵੀ ਅਸਰ ਨਹੀਂ ਪਾਇਆ। ਅੱਜ ਵੀ ਤੁਸੀਂ ਬੈਂਕਾਂ 'ਚ ਚਲੇ ਜਾਓਗੇ ਪੰਜਾਬ ਦੇ, ਉਹਦੇ ਬੋਰਡ ਆ ਜਿਹੜੇ ਅੰਦਰੂਨੀ, ਉਹ ਸਾਰੇ ਅੰਗਰੇਜ਼ੀ ਜਾਂ ਹਿੰਦੀ 'ਚ ਲਿਖੇ ਹੁੰਦੇ ਆ। ਇੱਥੋਂ ਤੱਕ ਕਿ ਅਦਾਲਤਾਂ ਦੇ ਵਿੱਚ ਪੰਜਾਬੀ ਲਿਖਣੀ ਤੇ ਕੀ ਸ਼ੁਰੂ ਹੋਣੀ ਸੀ, ਅਜੇ ਤੱਕ ਬੋਲਣੀ ਨਹੀਂ ਸ਼ੁਰੂ ਹੋ ਸਕੀ। ਉੱਥੇ ਜਿਹੜਾ ਮਾਤੜ ਪੰਜਾਬੀ ਕੋਈ ਜਾਂਦਾ, ਚਾਹੇ ਮੁਲਜ਼ਮ ਹੈ ਚਾਹੇ ਮਦਈ ਹੈ, ਉਹ ਬਸ ਕੱਛਾਂ 'ਚ ਹੱਥ ਦੇ ਕੇ ਵਕੀਲਾਂ ਦੇ ਜੱਜਾਂ ਦੇ ਮੂੰਹਾਂ ਲਈ ਵੇਂਦਾ ਕਿ ਕੀ ਬੋਲਦੇ ਆ। ਜੇ ਆ ਕੇ ਪੁੱਛਦਾ ਵਕੀਲ ਦੇ ਮੁਨਸ਼ੀ ਨੂੰ ਤਰੀਕ ਕਿੰਨੀ ਪੈ ਗਈ ਹੈ, ਤੇ ਉਹ ਕਹਿੰਦਾ ਕੋਈ ਗੱਲ ਨਹੀਂ ਦੱਸ ਦਿੰਦਾ, ਪਰਚੀ ਤੇ ਲਿਖ ਵੀ ਦੇਣਾ 100 ਰੁਪਇਆ ਕੱਢ। ਉਹ ਤਰੀਕ ਦੱਸਣ ਦਾ, ਕਿਉਂਕਿ ਉੱਥੇ ਅੰਦਰ ਅੰਗਰੇਜ਼ੀ 'ਚ ਪੈਂਦੀ ਹੈ, ਆਮ ਬੰਦੇ ਨੂੰ ਪਤਾ ਨਹੀਂ ਲੱਗਦਾ, ਉਹ ਤਰੀਕ ਦੱਸਣ ਦਾ ਹੀ 100 ਰੁਪਇਆ ਲੈ ਲੈਂਦੇ ਆ। ਹੋਰ ਤੇ ਹੋਰ ਛੱਡੋ, ਸਾਡੇ ਜਿਹੜੇ ਆਧੁਨਿਕ ਸ਼ਹਿਰ ਕਹਿ ਲਈਏ, ਵਿਕਸਿਤ ਸ਼ਹਿਰ ਹੈ ਜਿਵੇਂ ਚੰਡੀਗੜ੍ਹ ਆ, ਲੁਧਿਆਣਾ ਲਾ ਲਓ, ਇਹਨਾਂ ਸ਼ਹਿਰਾਂ ਦੇ ਵਿੱਚ ਜੇ ਤੁਸੀਂ ਜਾਓਗੇ ਤਾਂ ਬਹੁਤ ਸਾਰੇ ਘਰ ਆ ਜਿੱਥੋਂ ਪੰਜਾਬੀ ਬੇਘਰ ਹੋ ਚੁੱਕੀ ਆ। ਬਹੁਤ ਸਾਰੇ ਘਰ ਆ ਜਿਹੜੇ ਸਾਡੇ ਪੰਜਾਬੀਆਂ ਦੇ, ਉਹਨਾਂ ਦੇ ਵਿੱਚ ਹਿੰਦੀ 'ਚ ਗੱਲ ਕੀਤੀ ਜਾਂਦੀ, ਬੱਚੇ ਵੀ ਹਿੰਦੀ ਬੋਲਦੇ ਆ ਤੇ ਨਾਲ ਫਿਰ ਦਾਦੀ ਦਾਦਾ ਵੀ ਹਿੰਦੀ 'ਚ ਲੱਗੇ ਹੁੰਦੇ ਆ। ਉਹ ਪਤਾ ਨਹੀਂ ਕੀ ਮਜਬੂਰੀ, ਇੱਥੋਂ ਤੱਕ ਕਿ ਸਾਡੀਆਂ ਕੁੜੀਆਂ ਵਿਆਹੀਆਂ ਜਿਹੜੀਆਂ ਸਾਰੀ ਉਮਰ ਇੱਥੇ ਪਿੰਡ ਦੇ ਵਿੱਚੋਂ ਪੰਜਾਬੀ ਬੋਲਦੀਆਂ ਜਾਂਦੀਆਂ, ਜਦੋਂ ਸ਼ਹਿਰਾਂ 'ਚ ਜਾਂਦੀਆਂ ਫਿਰ ਉਹ ਵੀ ਹਮ ਤੋਂ ਕਿੱਥੇ ਉੱਥੇ ਜਾ ਕੇ। ਉਹ ਸਾਰਾ ਕੁਛ ਹੈ ਜਿਹੜਾ ਉਹ ਪੰਜਾਬੀ ਦੇ ਹਿੱਤ 'ਚ ਨਹੀਂ ਹੈ, ਪੰਜਾਬੀ ਦੇ ਹੱਕ 'ਚ ਨਹੀਂ। ਪੰਜਾਬੀ ਬੋਲੀ ਹੈ ਜਿਹੜੀ ਉਹ ਇਸ ਵੇਲੇ ਸੰਕਟ ਦਾ ਸ਼ਿਕਾਰ ਹੈ। ਕੋਈ ਮੰਨੇ ਜਾਂ ਨਾ ਮੰਨੇ ਇਹ ਵੱਖਰੀ ਗੱਲ ਆ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਭਾਸ਼ਾ ਐਕਟ ਹੈ ਜਿਹੜਾ, ਉਹਦੇ ਵਿੱਚ ਕੋਈ ਕਾਰਵਾਈ ਨਹੀਂ, ਕੋਈ ਸਖਤੀ ਨਹੀਂ, ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਕਿਤੇ ਨਾ ਕਿਤੇ ਉੱਤੋਂ ਗੱਲਾਂ ਹੋਰ ਨੇ, ਵਿੱਚੋਂ ਗੱਲਾਂ। ਪਰ ਚਾਹੀਦਾ ਕਿ ਦੇਖੋ, ਜੇ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਕੋਈ ਪੰਜਾਬੀ ਨੂੰ ਨਜ਼ਰ ਕਰਦਾ ਤੇ ਉਹਨੂੰ ਚੁੱਕ ਕੇ ਕਾਲੇ ਪਾਣੀ ਘੱਲ ਦਿਓ ਜਾਂ ਉਹਨੂੰ ਫਾਇਰ ਟੰਗ ਦਿਓ। ਘੱਟੋ ਘੱਟ ਦੀ ਉਹਨੂੰ ਕਹੋ ਕਿ ਭਾਈ ਤੇਰੇ ਤੇ ਵਿਭਾਗੀ ਕਾਰਵਾਈ ਹੋਊਗੀ, ਤੇਰੀ ਤਰੱਕੀ ਰੁਕ ਜਾਣੀ ਆ, ਜਾਂ ਕੋਈ ਇਸ ਤਰ੍ਹਾਂ ਦਾ ਹੋਰ ਉਹਨੂੰ ਡਰ ਪਾਇਆ ਜਾਵੇ। ਪਰ ਇਹ ਠੀਕ ਆ ਕਿ ਇੱਧਰੋਂ ਸਾਡੇ ਲਈ ਗਮਗੀਨ ਖਬਰ ਆ, ਤੇ ਇੱਕ ਗਮਗੀਨ ਖਬਰ ਸਾਡੇ ਕੋਲ ਚੰਡੀਗੜ੍ਹੋਂ ਵੀ ਹੈ। ਚੰਡੀਗੜ੍ਹ ਦੇ ਵਿੱਚ ਉੱਥੋਂ ਦੇ ਸਿੱਖਿਆ ਵਿਭਾਗ ਨੇ ਅਰਜ਼ੀਆਂ ਮੰਗੀਆਂ ਸਨ ਰਾਜਕਰਨਵੀਰ ਜੀ, ਕਿ ਜਿਹੜੇ ਵੀ ਕੋਈ ਬੁੱਧੀਜੀਵੀ ਵਰਗ ਨਾਲ ਸੰਬੰਧਿਤ ਹੈ, ਜਿਵੇਂ ਪੱਤਰਕਾਰ ਆ, ਇੰਜੀਨੀਅਰ ਹੈ ਕੋਈ, ਜਾਂ ਕੋਈ ਸੇਵਾ ਮੁਕਤ ਅਧਿਕਾਰੀ ਹੈ ਜਾਂ ਸੇਵਾ ਅਧੀਨ ਅਧਿਕਾਰੀ ਹੈ, ਉਹ ਆਪਸ਼ਨਲ ਭਾਸ਼ਾਵਾਂ ਜਿਹੜੀਆਂ ਹੁੰਦੀਆਂ ਕਿ ਹਫ਼ਤੇ 'ਚ ਇੱਕ ਦਿਨ ਮੁਫ਼ਤ ਪੜ੍ਹਾ ਸਕਦੇ ਜੇ ਕਿਸੇ ਦੀ ਤਮੰਨਾ ਕਿ ਆਪਣੀ ਮਾਂ ਬੋਲੀ ਦੀ ਸੇਵਾ ਕਰ ਸਕੇ। 90 ਅਰਜ਼ੀਆਂ ਗਈਆਂ, 90 ਪੰਜਾਬੀ ਬੋਲੀ ਨੂੰ ਪੜ੍ਹਾਉਣ ਵਾਲਾ ਇੱਕ ਸ਼ਖਸ ਅੱਗੇ ਆਇਆ, ਤੇ ਉਹ ਇੱਕ ਸ਼ਖਸ ਰਾਜਕਰਨਵੀਰ ਸਿੰਘ ਜੀ ਪਤਾ ਕੌਣ ਆ? ਉਹ ਸ਼ਖਸ ਆ ਜਿਹੜਾ ਮੂਲ ਤੌਰ ਤੇ ਕਰਨਾਟਕ ਦਾ ਰਹਿਣ ਵਾਲਾ ਹੈ, ਪੰਡਤ ਰਾਓ ਤਰੇਨਵਰ। ਪੰਜਾਬ ਦਾ ਉੱਥੇ ਕੋਈ ਵੀ ਜਿਹੜਾ ਬੁੱਧੀਜੀਵ, ਕੋਈ ਵੀ ਪੰਜਾਬੀ ਦਾ ਪੁੱਤਰ ਉੱਥੇ ਨਹੀਂ ਨਿਤਰਿਆ। ਉਹ ਕਰਨਾਟਕ ਦਾ ਰਹਿਣ ਵਾਲਾ ਜਿਹੜਾ ਪੰਜਾਬੀ ਨੂੰ ਪੂਜਦਾ, ਉਹ ਅੱਗੇ ਆਇਆ ਤੇ ਸੈਕਟਰ 46 ਦੇ ਵਿੱਚ ਹੁਣ ਉਹ ਪੰਜਾਬੀ ਤੇ ਸਿੱਖ ਇਤਿਹਾਸ ਦੀ ਸਾਡੇ ਕਰ ਲੈਂਦੇ ਆ, ਤੇ ਆਖ ਦਿੰਦੇ ਜੀ ਅਸੀਂ ਪੰਜਾਬੀ ਬੋਲੀ ਲਈ ਸੰਘਰਸ਼ ਕਰਾਂਗੇ, ਫੋਟੋ ਲਵਾ ਲੈਂਦੇ ਆ, ਬਸ ਇਹਨਾਂ ਕੋ ਬੁੱਤਾ ਸਾਰ ਲੈਂਦੇ ਆ। ਪਰ ਪੰਡਤ ਰਾਓ ਵਰਗੇ ਉਹ ਹਕੀਕੀ ਰੂਪ ਦੇ ਵਿੱਚ ਪੰਜਾਬੀ ਨਾਲ ਤਿਉ ਪਿਆਰ ਹੈ ਜਿਹੜਾ ਨਿਭਾ ਰਹੇ ਆ। ਬਿਲਕੁਲ ਬਿਲਕੁਲ ਜੀ। ਅਤੇ ਅਗਲੀ ਜੇ ਆਪਾਂ ਗੱਲ ਕਰੀਏ, ਅਮਰੀਕਾ ਦੇ ਸੂਬੇ ਰਾਜ ਇੰਡੀਆਨਾ ਦੇ ਸਕੂਲ ਸਿਲੇਬਸ ਵਿੱਚ ਪੜ੍ਹਾਇਆ ਜਾਵੇਗਾ ਹੁਣ ਸਿੱਖ ਇਤਿਹਾਸ। ਕੈਲੀਫੋਰਨੀਆ ਦੇ ਵਿੱਚ ਤੇ ਇਹ ਪਹਿਲਾਂ ਹੀ ਮੇਰੇ ਖਿਆਲ ਦੇ ਨਾਲ USA ਦੇ ਵਿੱਚ ਜਿੱਥੇ ਇਹ ਸਕੂਲੀ ਸਿਲੇਬਸ ਦੇ ਵਿੱਚ ਇਤਿਹਾਸ ਹੈ ਜਿਹੜਾ
ਉਹ ਬੱਚਿਆਂ ਨੂੰ ਪੜ੍ਹਾਇਆ ਜਾਵੇਗਾ। ਬਹੁਤ ਵੱਡੀ ਪ੍ਰਾਪਤੀ ਹੈ, ਖਾਸ ਤੌਰ ਤੇ ਸਿੱਖ ਕੌਮ ਇਸ ਤੇ ਨਾਜ਼ ਕਰ ਸਕਦੀ ਹੈ, ਫਖਰ ਕਰ ਸਕਦੀ ਹੈ ਕਿ ਉਹਨਾਂ ਦਾ ਮਾਣ ਮੱਤਾ ਸ਼ਾਨਾਮਤੀ ਇਤਿਹਾਸ ਹੈ ਜਿਹੜਾ ਉਹ ਅੱਗੇ ਇੱਕ ਹੋਰ ਸਭਿਅਤਾ ਦੇ ਵਿੱਚ ਜਾ ਕੇ ਚਾਰ ਚੰਨ ਲਾਏਗਾ, ਉੱਥੋਂ ਦੇ ਬੱਚਿਆਂ ਲਈ ਪ੍ਰੇਰਨਾਦਾਇਕ ਬਣੇਗਾ। ਬਹੁਤ ਵੱਡੀ ਪ੍ਰਾਪਤੀ ਹੈ ਕਿਸੇ ਵੀ ਕੌਮ ਲਈ ਜੇ ਉਸ ਕੌਮ ਦਾ ਇਤਿਹਾਸ ਇੰਨਾ ਪਸਾਰ ਕਰਦਾ ਹੈ ਤੇ ਉਹਦੇ ਤੇ ਮਾਣ ਕੀਤਾ ਜਾ ਸਕਦਾ, ਨਾਜ਼ ਕੀਤਾ ਜਾ ਸਕਦਾ। ਤਾਂ ਫਿਕਰ ਇਸ ਗੱਲ ਦੀ ਹੈ ਕਿ ਇੱਕ ਪਾਸੇ ਖਾਸ ਆ ਦੂਸਰੀਆਂ ਸਭਿਅਤਾਵਾਂ ਦੇ ਵਿੱਚ ਜਾ ਕੇ ਰੋਸ਼ਨੀਆਂ ਬਖੇਰਦਾ ਹੈ, ਉਹਨਾਂ ਨੂੰ ਰਾਹ ਦੱਸਦਾ ਹੈ, ਉਹਨਾਂ ਨੂੰ ਇੱਕ ਊਰਜਾ ਦਿੰਦਾ ਹੈ, ਜਦ ਕਿ ਸਾਡੇ ਇੱਥੇ ਜਿਹੜਾ ਸੁਨਹਿਰੀ ਇਤਿਹਾਸ ਆ ਉਹ ਡੁੱਬਦਾ ਜਾ ਰਿਹਾ ਹੈ। ਤੁਸੀਂ 20 ਸਾਲ ਪਹਿਲਾਂ ਵਾਲੀਆਂ ਹਿਸਟਰੀ ਦੀਆਂ ਕਿਤਾਬਾਂ ਜਿਹੜੀਆਂ ਸਕੂਲੀ ਸਿਲੇਬਸ ਦੀਆਂ ਚੁੱਕ ਕੇ ਵੇਖ ਲਓ, ਅੱਜ ਦੀਆਂ ਕਿਤਾਬਾਂ ਚੁੱਕ ਕੇ ਵੇਖ ਲਓ, ਤੁਹਾਨੂੰ ਬਿਲਕੁਲ ਸਾਫ਼ ਤੌਰ ਤੇ ਪ੍ਰਤੱਖ ਤੌਰ ਤੇ ਦਿਸ ਪਵੇਗਾ ਕਿ ਕਿਸ ਤਰੀਕੇ ਦੇ ਨਾਲ ਇਸ ਸੁਨਹਿਰੀ ਇਤਿਹਾਸ ਨੂੰ ਹੌਲੀ ਹੌਲੀ ਵਰਕਾ ਦਰ ਉਹ ਤਵਾਰੀਖ ਦੀ ਕਿਤਾਬ ਦੇ ਵਿੱਚੋਂ ਪੱਟਿਆ ਜਾ ਰਿਹਾ। ਅੱਜ ਤੁਸੀਂ ਦੇਖੋਗੇ ਜਿਹੜੀਆਂ ਯੂਨੀਵਰਸਿਟੀਆਂ ਨਿੱਜੀ ਯੂਨੀਵਰਸਿਟੀਆਂ ਜਾਂ ਜਿਹੜੀਆਂ ਹੋਰ ਦੁਕਾਨਾਂ ਖੁੱਲੀਆਂ ਵਿੱਦਿਆ ਦੇ ਨਾਂ ਤੇ, ਉਹਨਾਂ ਦੇ ਵਿੱਚੋਂ ਇਹ ਮਨਾਮਤੀ ਇਤਿਹਾਸ ਹੈ ਜਿਹੜਾ ਉਹ ਗਾਇਬ ਹੋ ਰਿਹਾ, ਤੇਜ਼ੀ ਦੇ ਨਾਲ ਗਾਇਬ ਹੋ ਨਹੀਂ ਰਿਹਾ, ਗਾਇਬ ਕੀਤਾ ਜਾ ਰਿਹਾ। ਉਹਨਾਂ ਦੀ ਥਾਂ ਤੇ ਜਿਹੜੇ ਉਹ ਕਰੈਕਟਰ, ਉਹ ਕਿਰਦਾਰ ਵਾੜੇ ਜਾ ਰਹੇ, ਘੁਸੇੜੇ ਜਾ ਰਹੇ ਆ, ਜਿਨ੍ਹਾਂ ਦਾ ਨਾ ਤੇ ਆਜ਼ਾਦੀ ਦੇ ਨਾਲ ਕੋਈ ਲਾਗਾ ਤੀਗਾ ਸੀ, ਨਾ ਹੀ ਉਹਨਾਂ ਦੇ ਕੋਈ ਸਮਾਜਿਕ ਸਰੋਕਾਰਾਂ ਦੇ ਵਿੱਚ ਕੋਈ ਬਹੁਤੇ ਵੱਡੇ ਯੋਗਦਾਨ, ਬਹੁਤੀਆਂ ਵੱਡੀਆਂ ਪ੍ਰਾਪਤੀਆਂ। ਬਸ ਤੇ ਬਸ ਉਹ ਰੰਗ, ਉਹਨਾਂ ਦੇ ਜਿਹੜੇ ਕੱਪੜਿਆਂ ਦੇ ਰੰਗ ਜਾਂ ਵਿਚਾਰਾਂ ਦੇ ਰੰਗ ਜਿਹੜੇ ਨਸੀਬ ਵੱਖਰੇ ਸੀ, ਉਹ ਕਿਰਦਾਰ ਦੇ ਵਿੱਚ ਇਤਿਹਾਸ ਦੇ ਵਾੜੇ ਜਾ ਰਹੇ ਆ, ਜਿਨ੍ਹਾਂ ਦਾ ਨਾਂ ਜੇ ਸਹੀ ਇਤਿਹਾਸ ਦੇ ਵਿੱਚੋਂ ਪੜ੍ਹੋਗੇ ਤੇ ਉਹ ਗਦਾਰਾਂ ਵਾਲੀ ਸੂਚੀ 'ਚ ਪਿਆ, ਉਹ ਵੀ ਹੀਰੋ ਬਣਾ ਕੇ ਪੇਸ਼ ਕੀਤੇ ਜਾ ਰਹੇ ਆ। ਸੋ ਜਿਹੜੇ ਅਸਲ ਹੀਰੋ ਸੀਗੇ, ਜੇ ਕਹਿ ਲਈਏ ਮੇਰੇ ਖਿਆਲ ਦੇ ਨਾਲ, ਜੇ ਸੰਸਾਰ ਦੀ ਸਭ ਤੋਂ ਪਲੇਠੀ ਇੱਕ ਕਿਰਤੀਆਂ ਦੀ ਕ੍ਰਾਂਤੀ ਕਹਿ ਲਈਏ, ਉਹ 1699 ਵਾਲੀ ਸੀ। ਉਹਨੂੰ ਪੇਸ਼ ਹੀ ਅਲੱਗ ਤਰੀਕੇ ਨਾਲ ਕੀਤਾ ਜਾਂਦਾ ਹੈ। ਜੇ ਕਹਿ ਲਈਏ ਲੋਕ ਰਾਜ, ਤੇ ਬੰਦਾ ਸਿੰਘ ਬਹਾਦਰ ਨੇ ਪਹਿਲਾ ਲੋਕ ਰਾਜ ਸਥਾਪਿਤ ਕਰਕੇ ਵਿਖਾਇਆ ਦੁਨੀਆ ਨੂੰ, ਉਹਦੀ ਕੋਈ ਗੱਲਬਾਤ ਹੀ ਨਹੀਂ। ਸੋ ਇੱਕ ਪਾਸੇ ਉਹ ਠੀਕ ਆ ਕਿ ਸਾਡੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਕਿ ਸਿੱਖਾਂ ਦਾ ਜਿਹੜਾ ਇਤਿਹਾਸ ਆ ਉਹ USA ਦੀ ਸਭਿਅਤਾ ਦੇ ਵਿੱਚ ਪਹੁੰਚ ਰਿਹਾ, ਪਸਾਰਾ ਕਰਦਾ ਪਿਆ, ਹੋਰ ਮੁਲਕਾਂ ਦੇ ਵਿੱਚ ਵੀ ਉਹ ਪਸਰ ਰਿਹਾ। ਪਰ ਦੂਜੇ ਪਾਸਿਓਂ ਇੱਥੋਂ ਉਸ ਇਤਿਹਾਸ ਨੂੰ ਗੁੱਠੇ ਲਾਇਆ ਜਾ ਰਿਹਾ, ਇਹ ਚਿੰਤਾ ਦਾ ਵਿਸ਼ਾ ਹੈ। ਜੀ ਬਿਲਕੁਲ। ਅਤੇ ਜਾਂਦੇ ਮਿੰਟੂ ਜੀ, ਜੇ ਆਪਾਂ ਗੱਲ ਕਰ ਲਈਏ, ਅਖਿਲੇਸ਼ ਯਾਦਵ ਸ਼ੁਰੂ ਉਹਨਾਂ ਨੇ ਕਰ ਦਿੱਤੀ ਆਪਣੀ ਵਿਕਾਸ ਰੱਥ ਯਾਤਰਾ। ਅਖਿਲੇਸ਼ ਯਾਦਵਾਂ ਹੋਰਾਂ ਦਾ, ਇਹਨਾਂ ਦਾ ਯਾਦਵਾਂ ਦਾ ਕੁਨਬਾ ਹੈ ਜਿਹੜਾ ਉਹ ਬੁਰੀ ਤਰ੍ਹਾਂ ਖਿਲਰਿਆ ਪਿਆ ਸੀ, ਤੇ ਸ਼ਾਇਦ ਇਸ ਰੱਥ ਦੇ ਪਹੀਆਂ ਦੇ ਆਲੇ ਦੁਆਲੇ ਸਾਰੇ ਇਕੱਠੇ ਹੋ ਜਾਣ। ਵੈਸੇ ਇੱਕ ਕਮਾਲ ਦੀ ਗੱਲ ਹੈ ਕਿ ਅਸੀਂ ਅੱਗੇ ਰਮਾਇਣ 'ਚ, ਮਹਾਭਾਰਤ 'ਚ ਵੇਖਦੇ ਹੁੰਦੇ ਸਾਂ, ਰੱਥ ਕਈ ਤੋਂ ਉੱਡੇ ਜਾਂਦੇ ਹੁੰਦੇ ਸੀਗੇ ਅਸਮਾਨ ਦੇ ਵਿੱਚ, ਪਰ ਉਹ ਘੋੜੇ ਵਾਲੇ ਰੱਥ ਹੁੰਦੇ ਸੀ। ਇਹ ਲਗਜ਼ਰੀ ਬੱਸਾਂ ਨੇ ਬੜੀਆਂ ਟੌਪ ਦੀਆਂ, ਕਰੋੜ, 2 ਕਰੋੜ, 4 ਕਰੋੜ ਦੀਆਂ, ਤੇ ਉਹਨੂੰ ਆਖ ਦਿੰਦੇ ਰੱਥ ਯਾਤਰਾ। ਇਹ ਕਮਾਲ ਦਾ ਰੱਥ ਆ ਜਿਹੜਾ 2 ਕਰੋੜ ਦਾ, 4 ਕਰੋੜ ਦਾ। ਵੈਸੇ ਜਿਹੜੇ ਉਹ ਪੁਰਾਣੇ ਰਥਵਾਨ ਹੋਣੇ ਆ, ਉਹ ਸੋਚਦੇ ਹੋਣੇ ਕਿ ਕਾਸ਼ ਇਸ ਸਮੇਂ ਕੋਈ ਰੱਥ ਪਾਇਆ ਹੁੰਦਾ ਤੇ ਕਿੰਨੀ ਕਮਾਈ ਹੁੰਦੀ। ਜਿਹੜੇ ਕਰੋੜ, 2 ਕਰੋੜ ਦਾ ਰੱਥ ਲਾਇਆ ਹੁੰਦਾ ਤੇ ਲੀਡਰਾਂ ਨੇ ਭੱਜ ਕੇ ਬੁੱਕ ਕਰਿਆ ਕਰਨਾ ਸੀ ਰੱਥ। ਖੈਰ, ਇਹ ਨਾ ਵਿਕਾਸ ਰੱਥਾਂ ਦੀ ਜੇ ਗੱਲ ਕਰੀਏ ਤੇ ਰੱਥ, ਅੱਜ ਇਸ ਰੱਥ ਦੇ ਸਾਡਾ ਇੱਕ ਪੰਜਾਬੀ ਦਾ ਸ਼ਬਦ ਹੈ ਰੱਥ, ਜਿਹਨੂੰ ਲੱਛਣ ਵੀ ਕਹਿ ਦਿੰਦੇ ਆ। ਇਸ ਰੱਥ ਦੇ ਰੱਥ ਆ ਜਿਹੜੇ ਉਹ ਚੰਗੇ ਨਹੀਂ ਜਾਪੇ, ਕਿਉਂਕਿ ਕਿਲੋਮੀਟਰ ਚੱਲਿਆ ਤੇ 2 ਕਰੋੜੀ ਜਿਹੜਾ ਰੱਥ ਸੀ ਖਰਾਬ ਹੋ ਗਿਆ। ਬਾਅਦ ਦੇ ਵਿੱਚ ਅਗਲੀ ਜਿਹੜੀ ਯਾਤਰਾ ਸੀ ਅਖਿਲੇਸ਼ ਨੂੰ, ਉਹ ਕਾਰ ਤੇ ਸਵਾਗਤ ਬਹੁਤ ਵੱਡੇ ਹੋਏ ਆ। ਕਈ ਥਾਈਂ ਇਹਨਾਂ ਦੇ ਵਰਕਰਾਂ ਨੇ ਜਿਹੜੇ ਰਾਹਗੀਰ ਸੀ ਉਹ ਵੀ ਕੁੱਟ ਸੁੱਟੇ, ਕਹਿੰਦੇ ਜੀ ਅਸੀਂ ਜਾਣਾ, ਤੁਸੀਂ ਕੌਣ ਹੁੰਦੇ, ਅੱਜ ਦੀ ਦਿਹਾੜੀ ਤੁਸੀਂ ਪਿੱਛੇ ਤੇ ਅੱਜ ਦੀ ਦਿਹਾੜੀ ਅਸੀਂ ਅੱਗੇ। ਵੈਸੇ ਇਹਦਾ ਜਿਹੜਾ ਨਾਰਾਜ਼ ਚਾਚਾ ਅੱਜ ਉਹ ਵੀ ਆਇਆ, ਹਰੀ ਝੰਡੀ ਉਹਨੇ ਵੀ ਵਿਖਾਈ। ਜਿਹੜਾ ਇਹਦਾ ਪਿਤਾ ਮੁਲਾਇਮ ਸਿੰਘ ਯਾਦਵ ਉਹ ਵੀ ਆਇਆ, ਉਹਨੇ ਵੀ ਹਰੀ ਝੰਡੀ ਵਿਖਾਈ। ਖੁਸ਼ੀ ਆਪਦੇ ਇਹਨਾਂ ਨੇ ਵੰਸ਼ ਨੂੰ ਤੋਰਿਆ ਕਿ ਭਾਈ ਜਾ ਤੇ ਵੋਟਾਂ ਕਮਾ। ਹੁਣ ਦੇਰ ਸ਼ਾਮ ਅਖਿਲੇਸ਼ ਯਾਦਵ ਦਾ ਇੱਕ ਬਹੁਤ ਵੱਡਾ ਬਿਆਨ ਆਇਆ। ਉਹਨੇ ਆਖਿਆ ਕਿ ਅਸੀਂ ਕਿਸੇ ਵੀ ਪਾਰਟੀ ਨਾਲ ਅਲਾਇੰਸ ਕਰ ਸਕਦੇ ਹਾਂ। ਉਧਰ ਜਦੋਂ ਤੜਕੇ ਇਹ ਵਿਕਾਸ ਰੱਥ ਵਾਲੀ ਬੱਸ ਤੋਰੀ ਜਾ ਰਹੀ ਸੀ, ਮੁਲਾਇਮ ਨੇ ਵੀ ਇੱਕ ਟਿਊਨ ਦੇ ਵਿੱਚ ਗੱਲ ਨੇ ਆਖਿਆ ਕਿ ਭਾਜਪਾ ਨੂੰ ਕਿਸੇ ਵੀ ਕੀਮਤ ਤੇ ਰੋਕਿਆ ਜਾਵੇ।
ਸੋ ਇਹ ਜਿਹੜੇ ਦੋ ਬਿਆਨ ਆ, ਇਹਨਾਂ ਦਾ ਮਤਲਬ ਆਪਾਂ 12 ਘੰਟਿਆਂ ਦੇ ਵਿੱਚ ਸਵੇਰੇ ਰੱਥ ਤੁਰਿਆ, ਸ਼ਾਮ ਨੂੰ ਇਹ ਬਿਆਨ ਆ ਗਿਆ ਅਖਿਲੇਸ਼ ਦਾ, ਕਿਸੇ ਵੀ ਪਾਰਟੀ ਨਾਲ ਸਮਝੌਤਾ ਕਰ ਸਕਦੇ ਤੇ ਸਮਝੌਤੇ ਦੇ ਸਭ ਤੋਂ ਵੱਡੇ ਅਸਾਰ ਜਿਹੜੇ ਆ ਉਹ ਕਾਂਗਰਸ ਨਾਲ ਬਣਦੇ ਜਾਂਦੇ ਆ, ਕਿਉਂਕਿ ਪਿਛਲੇ ਦਿਨਾਂ 'ਚ ਦੋਵਾਂ ਨੇ ਇੱਕ ਦੂਜੇ ਦੀ ਬੜੀ ਸਿਫਤ ਸਲਾਹਤ ਕੀਤੀ ਸੀ ਅਖਿਲੇਸ਼ ਤੇ ਰਾਹੁਲ ਗਾਂਧੀ ਨੇ। ਉੱਥੋਂ ਥੋੜੇ ਲੋਕਾਂ ਨੇ ਆਪੇ ਹੋਣੇ ਸ਼ੁਰੂ ਕਰ ਦਿੱਤੇ ਸੀਗੇ ਕਿ ਇਹ ਦੋਵੇਂ ਜਿਹੜੇ ਇੱਕ ਦੂਜੇ ਨੂੰ ਉਹ ਮੁੰਡਾ ਦੱਸਦਾ ਤੇ ਉਹ ਕਹਿੰਦਾ ਜੀ ਫਲਾਣਾ ਜਿਹੜਾ ਅਖਿਲੇਸ਼ ਉਹ ਚੰਗਾ ਬੰਦਾ, ਉਹ ਕਹਿੰਦਾ ਜੀ ਰਾਹੁਲ ਵੀ ਮੁੰਡਾ ਜਿਹੜਾ ਮਾੜਾ ਨਹੀਂ ਹੈ। ਸੋ ਜਿਹੜੇ ਇਹ ਮੁੰਡੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਜਿਹੜਾ ਸਲਾਹੁੰਦੇ ਪਏ ਆ ਕਿ ਇਹ ਅੰਦਰੋਂ ਖਾਤੇ ਸੋਚਦੇ ਆ ਕੁਛ ਹੋਰ। ਸੋ ਉਹ ਜਿਹੜਾ ਹੋਰ ਕੁਛ ਸੋਚਿਆ ਜਾ ਰਿਹਾ ਸੀ ਸ਼ਾਇਦ ਆਉਣ ਵਾਲੇ ਦਿਨਾਂ 'ਚ ਉਹ ਹਕੀਕੀ ਰੂਪ ਧਾਰ ਲਵੇਗਾ। ਪਰ ਹਾਲ ਦੀ ਘੜੀ 'ਚ ਯੂਪੀ 'ਚ ਸਿਆਸੀ ਮਾਹਰਾਂ ਦੀ ਗੱਲ ਮੰਨੀਏ, ਉਹ ਇਹ ਕਹਿੰਦੇ ਆ ਕਿ ਹੁਣ ਜੇ ਇਸ ਸਮੀਕਰਨ ਤੇ ਆਪਾਂ ਕੋਈ ਨਿਚੋੜ ਕੱਢੀਏ, ਕੋਈ ਸਿੱਟਾ ਕੱਢੀਏ, ਉਹਦੇ 'ਚ ਹਾਲ ਫਿਲਹਾਲ ਭਾਰਤੀ ਜਨਤਾ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਹੈ ਜਿਹੜੇ ਉਹ ਕਾਂਟੇ ਦੀ ਟੱਕਰ 'ਚ ਆ। ਬਾਕੀ ਕੋਈ ਤੀਜੇ ਤੇ ਆ, ਕੋਈ ਚੌਥੇ ਤੇ, ਕੋਈ ਪੰਜਵੇਂ ਤੇ ਆ। ਹੁਣ ਰਲ ਮਿਲ ਕੇ ਉਹਨਾਂ ਦੋਹਾਂ ਨੂੰ ਵੀ ਰੋਕ ਸਕਦੇ ਆ ਕਿ ਨਹੀਂ ਰੋਕ ਸਕਦੇ, ਇਹ ਪਤਾ ਬਾਅਦ 'ਚ ਲੱਗੇਗਾ। ਪਰ ਅਖਿਲੇਸ਼ ਯਾਦਵ ਨੂੰ ਵਿਕਾਸ ਰਥ ਜਿਹੜਾ ਇਹ ਇਸ ਕਰਕੇ ਤੁਰਨਾ ਪਿਆ ਕਿਉਂਕਿ ਉਹਦੇ ਜਿਹੜੇ ਚਾਚੇ ਤਾਏ 17-18 ਜੀ ਹੈ ਜਿਹੜੇ ਇਹਨਾਂ ਦੇ ਪੋਲੀਟਿਕਸ ਦੇ ਵਿੱਚ, ਉਹਨਾਂ ਨੇ ਯੂਪੀ 'ਚ ਇਹੋ ਜਿਹਾ ਹਾਲ ਕਰ ਲਿਆ ਕਿ ਉਹ ਹੁਣ ਰੱਥ ਦੇ ਵਿੱਚ ਨਹੀਂ ਸੀ ਨਿਕਲ ਸਕਦੇ। ਰੱਥ ਦੇ ਵਿੱਚ ਇੱਕ ਹੀ ਬੰਦਾ ਨਿਕਲ ਸਕਦਾ ਸੀ, ਉਹ ਸੀ ਅਖਿਲੇਸ਼ ਯਾਦਵ, ਕਿਉਂਕਿ ਇਹਦੀ ਥੋੜੀ ਜਿਹੀ ਗੁੱਡੀ ਹੈ ਜਿਹੜੀ ਉਹਨਾਂ ਦੇ ਨਾਲ ਚੜੀ ਹੋਈ ਆ। ਹੁਣ ਉਸ ਜਿਹੜੀ ਕਹਿ ਲਈਏ ਉਹ ਜਿਹੜੀ ਉਹਦੀ ਛਵੀ ਹੈ ਉਹਨੂੰ ਬਣਾਉਣ ਲਈ ਅੱਗੇ ਆਇਆ ਅਖਿਲੇਸ਼। ਮੌਕਾ ਦੱਸੇਗਾ ਕਿ ਇਹ ਕਿੰਨਾ ਕੁ ਕਾਮਯਾਬ ਰਹਿੰਦਾ ਹੈ। ਜੀ ਬਿਲਕੁਲ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।